पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਬੁੱਧਵਾਰ, ਅੱਜ ਦਿਨ ਹੈਗਾ ਜੀ ਵੀਰਵਾਰ ਦਾ, ਤੇ ਦਿਨ ਅੱਗੇ ਵੱਧ ਰਹੇ ਆ ਜੀ ਹੌਲੀ ਹੌਲੀ, ਤੇ ਨਾਲ ਦੇ ਨਾਲ ਤਰੀਕ ਹੈਗੀ ਆ 3 ਮਈ ਦੀ। ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਤੇ ਨਾਲ ਅੰਤਰਰਾਸ਼ਟਰੀ ਪੱਧਰ ਦੀਆਂ ਅਹਿਮ ਖਬਰਾਂ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ, ਸਹਿਯੋਗੀ ਆ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਤੇ ਅੱਜ ਦੀ ਪਹਿਲੀ ਖਬਰ ਵੱਲ ਚੱਲੀਏ। ਜਿਹੜਾ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਸੰਬੰਧ ਦੇ ਵਿੱਚ ਜਿਹੜੀ US ਦੀ ਸਮਿਟ ਹੋਣ ਜਾ ਰਹੀ ਆ, ਉਹ ਤੋਂ ਪਹਿਲਾਂ ਉਹਦੇ ਵਿੱਚ ਕਾਫੀ ਪ੍ਰੋਗਰੈਸ ਚੱਲ ਰਹੀ ਹੈਗੀ ਆ। ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇਹ ਇੰਡੀਕੇਸ਼ਨ ਦਿੱਤੀ ਆ, ਜਿਹੜੇ 3 ਪ੍ਰਿਜ਼ਨਰ ਹੈਗੇ ਆ ਨਾਰਥ ਕੋਰੀਆ ਵਾਲਿਆਂ ਨੇ ਬਹੁਤ ਲੰਮੇ ਸਮੇਂ ਤੋਂ ਰੱਖੇ ਆ, ਉਹ ਕਹਿੰਦੇ ਆ ਵੀ ਹੋ ਸਕਦਾ ਉਹਨਾਂ ਨੂੰ ਛੇਤੀ ਛੱਡ ਦਿੱਤਾ ਜਾਵੇ। ਤੇ ਉਹਨਾਂ ਨੇ ਇਹ ਕਿਹਾ ਵੀ ਪਿਛਲੇ ਐਡਮਿਨਿਸਟ੍ਰੇਸ਼ਨਸ ਕਈ ਸੀਗੇ ਜਿਹੜੇ ਜਿਨ੍ਹਾਂ ਨੇ ਟਰਾਈ ਕੀਤੀ ਉਹਨਾਂ ਨੂੰ ਛੱਡਣ ਦੀ, ਪਰ ਕਿਸੇ ਤਰ੍ਹਾਂ ਉਹ ਛੁਡਾ ਨਹੀਂ ਸਕੇ। ਪਰ ਸਾਰੇ ਜਣੇ ਸਟੇ ਟਿਊਨਡ ਰਹੋ, ਇਹ ਉਹਨਾਂ ਨੇ ਟਵੀਟ ਅੱਜ ਕੀਤਾ ਹੈਗਾ ਆ। ਤੇ ਨਾਰਥ ਕੋਰੀਆ ਦੇ ਲੇਬਰ ਕੈਂਪ ਦੇ ਵਿੱਚ ਉਹ ਰੱਖੇ ਆ। ਤੇ ਸਾਰੇ ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿੱਛੇ ਜੇ ਇੱਕ US ਦਾ ਕਾਲਜ ਸਟੂਡੈਂਟ ਓਟੋ ਬਾਰਮਬੀਅਰ, ਜਿਹੜਾ 22 ਸਾਲਾਂ ਦਾ ਸੀ, ਜਦੋਂ ਉਹਨੂੰ USA ਨੇ ਨਾਰਥ ਕੋਰੀਆ ਤੋਂ ਛੁਡਵਾਇਆ ਸੀ, ਤੇ ਉਹ ਕਾਫੀ ਜਿੱਦਾਂ ਸਿੱਖ ਸੀ, ਪਤਾ ਨਹੀਂ ਉਹਨਾਂ ਨੇ ਉਸ ਨਾਲ ਕੀ ਕੀਤਾ ਸੀ। 22 ਸਾਲਾਂ ਦਾ ਨੌਜਵਾਨ ਸੀ ਤੇ ਕੋਮਾ ਦੇ ਵਿੱਚ ਸੀ, ਤੇ ਇੱਥੇ ਆ ਕੇ ਫਿਰ 15 ਮਹੀਨਿਆਂ ਦੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ ਸੀ ਜੀ। ਸੋ ਹੁਣ ਜਿਹੜੇ 3 ਜਿਹੜੇ ਪ੍ਰਿਜ਼ਨਰਸ ਹੈਗੇ ਆ ਨਾਰਥ ਕੋਰੀਆ ਨੇ ਰੱਖਿਓ, ਉਹਨਾਂ ਚੋਂ ਕਿਮ ਹੌਕ ਸੌਂਗ, ਜਿਹਦਾ ਨਾਂ ਜ਼ਿੰਗ ਜ਼ੂ ਸੌਂਗ ਵੀ ਕਹੇਗਾ ਆ, ਟੋਨੀ ਕਿਮ, ਤੇ ਇਸੇ ਤਰ੍ਹਾਂ ਕਿਮ ਡੋਂਗ ਚੂਈ। ਇਹ ਜਿਹੜੇ 3 ਹੈਗੇ ਆ ਆਲਰੇਡੀ ਨਾਰਥ ਕੋਰੀਆ ਕੋ ਹੈਗੇ ਆ। ਕਹਿੰਦੇ ਹੁਣ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦੇਣੀ ਸ਼ੁਰੂ ਕੀਤੀ ਉਹ ਹੈਗੀ ਉਹਨਾਂ ਨੇ। ਸੋ ਹੋਪਫੁਲੀ ਗੁੱਡ ਸਾਈਨ ਹੈਗਾ ਆ। ਅਗਰ ਜੇ ਨੈਗੋਸ਼ੀਏਸ਼ਨ ਤੋਂ ਪਹਿਲਾਂ ਜਿਹੜੇ ਪ੍ਰਿਜ਼ਨਰਸ ਨੂੰ ਛੱਡਦੇ ਆ, ਤੇ ਲੱਗਦਾ ਆ ਵੀ ਕੁਛ ਨਾ ਕੁਛ ਜਿਹੜਾ ਪੀਸ ਪ੍ਰੋਸੈਸ ਚੱਲ ਰਹੀ ਆ ਕੋਰੀਆ ਦੇ ਵਿੱਚ, ਦੋਨਾਂ ਦੇ ਵਿੱਚ, ਤੇ ਇਹ ਕਾਮਯਾਬ ਹੋਊਗੀ। ਬਿਲਕੁਲ ਜੀ, ਆਈ ਥਿੰਕ ਇਹ ਨੈਗੋਸ਼ੀਏਸ਼ਨ ਦਾ ਹੀ ਇੱਕ ਹਿੱਸਾ ਆ ਵੀ ਤਾਂ ਹੀ ਤੁਹਾਨੂੰ ਜਿਹੜੀ ਅੱਗੇ ਗੱਲਬਾਤ ਵਧਾਵਾਂਗੇ ਵੀ ਜੇ ਇਹਨਾਂ ਨੂੰ ਜਿਹੜਾ ਛੱਡਿਆ ਜਾਊਗਾ। ਸੋ ਕਿਤੇ ਨਾ ਕਿਤੇ ਜਿਹੜਾ ਪ੍ਰੈਸ਼ਰ ਆ ਉਹ ਲਗਾਤਾਰ ਜਿਹੜਾ ਆ ਉਹ ਕੰਮ ਕਰ ਰਿਹਾ ਹੈਗਾ ਆ, ਤੇ ਚੰਗੀ ਗੱਲ ਆ ਵੀ ਜਿਹੜੇ ਵਿਸ਼ਵ ਦੇ ਵਿੱਚ ਜੇ ਸ਼ਾਂਤੀ ਬਣਦੀ ਆ। ਤੇ ਇਸ ਟਾਈਮ ਜੇ ਆਪਾਂ ਦੇਖਿਆ ਜਾਵੇ ਤੇ ਰਾਸ਼ਟਰਪਤੀ ਟਰੰਪ ਦੀ ਇਸ ਆਪਣੀ ਫੋਰਨ ਪਾਲਿਸੀ ਨੂੰ ਲੈ ਕੇ ਕਾਫੀ ਜਿਹੜੀ ਸਰਾਹਨਾ ਓਵਰਆਲ ਜਿਹੜੀ ਆ ਉਹ ਦੇਖੀ ਜਾ ਰਹੀ ਆ। ਬਾਕੀ ਮੁਲਕ ਵੀ ਹੁਣ ਕਿਤੇ ਨਾ ਕਿਤੇ ਨੱਕ ਕੱਟੀ ਜਾਂਦੀ ਆ ਵਿਵਾਦਾਂ ਨੂੰ ਲੈ ਕੇ, ਉਹ ਥੋੜਾ ਬਹੁਤਾ ਕਹਿ ਲਓ ਵੀ ਥੋੜਾ ਰਿਸਟੋਰ ਹੋ ਰਿਹਾ ਆ ਉਹ ਕੰਮ। ਪਰ ਜੀ ਕਹਿੰਦੇ ਵੀ 2-3 ਰੀਜ਼ਨ ਹੈਗੇ ਆ ਵੀ ਜਿਹੜਾ ਇੰਨੀ ਫਾਸਟ ਜਿਹੜਾ ਪੀਸ ਪ੍ਰੋਸੈਸ ਵੱਲ ਚੱਲ ਰਿਹਾ। ਕਹਿੰਦੇ ਜਾਂ ਤਾਂ ਇਹ ਹੋ ਸਕਦਾ ਹੈ ਵੀ ਇਕਨੋਮਿਕ ਸੈਂਕਸ਼ਨਸ ਦਾ ਜਿਹੜਾ ਪ੍ਰੈਸ਼ਰ ਹੈਗਾ ਨਾਰਥ ਕੋਰੀਆ ਦੇ ਬਹੁਤ ਜ਼ਿਆਦਾ ਆ, ਤੇ ਦੂਜੇ ਨੰਬਰ ਤੇ US ਵੱਲੋਂ ਸਟਰਾਈਕ ਕਰਨ ਦਾ ਵੀ ਉਹਨਾਂ ਨੂੰ ਡਰ ਹੈਗਾ, ਤੇ ਤੀਜਾ ਕਹਿੰਦੇ ਵੀ ਇਹ ਬਹੁਤ ਕ੍ਰਿਟੀਕਲ ਆ। ਕਹਿੰਦੇ ਇਹ ਵੀ ਹੋ ਸਕਦਾ ਵੀ ਜਿਹੜਾ ਕਿਮ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਉਹ ਸੋਚਦਾ ਵੀ ਅਸੀਂ ਹੁਣ ਨਿਊਕਲੀਅਰ ਪਾਵਰ ਬਣ ਗਏ ਹੈਗੇ ਆ, ਸੋ ਅਸੀਂ ਵੀ ਅਮਰੀਕਾ ਦੇ ਬਰਾਬਰ ਹੀ ਆ। ਸੋ ਇਹ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ, ਪਰ ਜਿੰਨੇ ਵੀ ਸਾਈਨ ਹੁਣ ਤੱਕ ਚੱਲ ਰਹੇ ਆ ਤੇ ਵਧੀਆ ਚੱਲ ਰਹੇ ਹੈਗੇ ਆ। ਜ਼ਰੂਰ ਦੁਨੀਆ ਦੇ ਵਿੱਚ ਜਿਹੜੀ ਸ਼ਾਂਤੀ ਹੋਣੀ ਚਾਹੀਦੀ ਹੈਗੀ ਆ ਜੀ। ਅਗਲੀ ਜਿਹੜੀ ਖਬਰ ਆ ਰਾਸ਼ਟਰਪਤੀ ਟਰੰਪ ਦੇ, ਜਿੱਦਾਂ ਦੱਸਦੇ ਆ ਵੀ ਵਿਵਾਦ ਇਕੱਠੇ ਜਿਹੜੇ ਚੱਲਦੇ ਆ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਇਹ ਜਿਹੜਾ ਇਸ ਚੀਜ਼ ਨੂੰ ਮੰਨ ਲਿਆ ਵੀ ਉਹਨਾਂ ਨੇ ਜਿਹੜੀ ਇੱਕ ਅਡਲਟ ਸਟਾਰ ਜਿਹੜੀ ਐਕਟਰੈਸ ਸੀਗੀ ਸਟੋਰਮੀ ਡੈਨੀਅਲਸ, ਉਸ ਨੂੰ ਜਿਹੜਾ ਉਹਨਾਂ ਦਾ ਵਕੀਲ ਮਾਈਕਲ ਕੋਹਨ
ਨੇ ਜਿਹੜਾ ਪੇ ਆਫ ਕੀਤਾ ਸੀ ਪਰਸਨਲ, ਉਹਨਾਂ ਨੇ ਉਸ ਦੇ ਮੁਆਵਜ਼ੇ ਵਜੋਂ ਵੀ ਜਿਹੜਾ ਮਾਈਕਲ ਕੋਹਨ ਆ ਉਸ ਨੂੰ ਜਿਹੜੇ ਡਾਲਰ ਦਿੱਤੇ ਸੀ, ਪਰ ਉਹਨਾਂ ਨੇ ਇਸ ਚੀਜ਼ ਦੀ ਡਿਨਾਈ ਕੀਤਾ ਆ ਵੀ ਉਹਨਾਂ ਦੇ ਨਾਲ ਕਿਸੇ ਤਰੀਕੇ ਦਾ ਉਹਨਾਂ ਦਾ ਕੋਈ ਅਫੇਅਰ ਜਾਂ ਸੈਕਸ਼ੂਅਲ ਐਨਕਾਊਂਟਰ ਜਿਹੜਾ ਆ ਉਹ ਰਿਹਾ ਸੀਗਾ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਵੀ ਜਿਹੜੇ ਸਟੋਰਮੀ ਡੈਨੀਅਲਸ ਨੂੰ ਜਿਹੜੀ ਪੇਮੈਂਟ ਇਸ ਤਰੀਕੇ ਦੇ ਨਾਲ ਗਈ ਆ, ਉਸਨੇ ਕਿਸੇ ਤਰੀਕੇ ਦੇ ਜਿਹੜੇ ਕੈਂਪੇਨ ਲਾਅ ਆ ਉਹਨਾਂ ਨੂੰ ਭੰਗ ਨਹੀਂ ਕੀਤਾ, ਉਹਨਾਂ ਨੂੰ ਵਾਇਲੇਟ ਜਿਹੜਾ ਆ ਉਹ ਨਹੀਂ ਕੀਤਾ। ਸੋ ਇਹ ਜਿਹੜੀ ਕੱਲ ਖਬਰ ਜਿਹੜੀ ਆ ਦੇਰ ਸ਼ਾਮ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਗਰਮਾਈ, ਜਦੋਂ ਰੂਡੀ ਗਿuliani ਜਿਹੜੇ ਨਿਊਯਾਰਕ ਦੇ ਮੇਅਰ ਵੀ ਰਹੇ ਆ, ਜੋ ਕਿ ਇਸ ਟਾਈਮ ਹੁਣ ਪਰਸਨਲ ਲਾਇਰ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ, ਉਹਨਾਂ ਨੇ ਇਸ ਚੀਜ਼ ਨੂੰ ਪ੍ਰਵਾਨ ਕੀਤਾ ਸੀ, ਮੰਨਿਆ ਸੀਗਾ ਵੀ ਰਾਸ਼ਟਰਪਤੀ ਟਰੰਪ ਦੁਆਰਾ ਉਸ ਜਿਹੜੀ ਪੇਮੈਂਟ ਦਿੱਤੀ ਗਈ ਆ ਮਾਈਕਲ ਕੋਹਨ ਨੂੰ, ਉਸ ਦੇ ਮੁਆਵਜ਼ੇ ਵਜੋਂ ਉਹਨਾਂ ਨੂੰ ਜਿਹੜੇ ਡਾਲਰ ਦਿੱਤੇ ਗਏ ਆ। ਉਧਰ ਰਾਸ਼ਟਰਪਤੀ ਟਰੰਪ ਨੇ ਆਖਿਆ ਵੀ ਇਹ ਜਿਹੜੇ ਮੈਂ ਡਾਲਰ ਦਿੱਤੇ ਨੇ ਮਾਈਕਲ ਕੋਹਨ ਨੂੰ ਦਿੱਤੇ ਸੀਗੇ, ਇਹ ਉਹਦੇ ਰਿਟੇਨਰ ਦੇ ਵਜੋਂ ਜਿਹੜੇ ਉਸ ਨੂੰ ਉਹ ਡਾਲਰ ਦਿੱਤੇ ਸੀਗੇ। ਪਰ ਇੱਕ ਵਾਰੀ ਫੇਰ ਜਿਹੜਾ ਇਹ ਮਸਲਾ ਦੁਬਾਰਾ ਜਿਹੜਾ ਭਖ ਗਿਆ ਆ। ਪਿਛਲੇ ਦਿਨੀ ਜਿਹੜੇ ਸਟੋਰਮੀ ਡੈਨੀਅਲਸ ਆ, ਉਸ ਨੇ ਰਾਸ਼ਟਰਪਤੀ ਟਰੰਪ ਨੂੰ ਸੂ ਵੀ ਕਰ ਦਿੱਤਾ ਸੀ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਟਵੀਟਾਂ ਦੇ ਵਿੱਚ ਬੜੀ ਭੱਦੀ ਸ਼ਬਦਾਵਲੀ ਉਸ ਦੇ ਲਈ ਜਿਹੜੀ ਆ ਉਹ ਵਰਤੀ ਸੀਗੀ, ਤੇ ਉਸ ਨੂੰ ਲੈ ਕੇ ਉਸ ਬੀਬੀ ਨੇ ਜਿਹੜਾ ਆ ਉਹ ਹੁਣ ਸੂ ਕੀਤਾ ਹੋਇਆ ਆ। ਸੋ ਇਹ ਮਸਲਾ ਲਗਾਤਾਰ ਜਿਹੜਾ ਆ ਉਹ ਭਖਦਾ ਜਾ ਰਿਹਾ ਹੈ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਂਬਰਿਜ ਐਨਾਲਿਟੀਕਲ ਕੰਪਨੀ ਹੈਗੀ ਆ, ਜਿਹੜੀ ਕਿ ਪਿਛਲੇ ਮਹੀਨਿਆਂ ਦੇ ਦੌਰਾਨ ਬਹੁਤ ਹੀ ਲਾਈਮਲਾਈਟ ਦੇ ਵਿੱਚ ਆਈ ਸੀ, ਜੋ ਕਿ ਪੋਲੀਟੀਕਲ ਐਡਸ ਜਾਂ ਲੋਕਾਂ ਦਾ ਜਿਹੜਾ ਧਿਆਨ ਹੈ ਇੱਕ ਪੋਲੀਟੀਕਲ ਪਾਰਟੀ ਵੱਲ ਨੂੰ ਕਰਨ ਦਾ ਇਦਾਂ ਦਾ ਪ੍ਰੋਗਰਾਮ ਕਰਦੀ ਸੀ। ਉਹਨਾਂ ਨੇ ਕਹਿੰਦੇ ਹੁਣ ਆਲਰੇਡੀ ਅਨਾਉਂਸ ਕਰਤਾ ਉਹ ਬੈਂਕਰਪਸੀ ਫਾਈਲ ਕਰਨ ਜਾ ਰਹੇ ਹੈਗੇ ਆ। USA ਦੇ ਵਿੱਚ ਉਹਨਾਂ ਨੇ ਆਲਰੇਡੀ ਜਿਹੜੀ ਬੈਂਕਰਪਸੀ ਦੇ ਪੇਪਰ ਵਗੈਰਾ ਤਿਆਰ ਕਰ ਲਏ, ਕਹਿੰਦੇ ਆਲਰੇਡੀ ਅਸੀਂ ਫਾਈਲ ਕਰਨ ਜਾ ਰਹੇ ਹਾਂ। ਉਹ ਤੋਂ ਬਾਅਦ ਫਿਰ UK ਦੇ ਵਿੱਚ ਜਿਹੜਾ ਉਹਨਾਂ ਦਾ ਮੇਨ ਪੇਰੈਂਟ ਕੰਪਨੀ ਹੈਗੀ ਆ SCL ਗਰੁੱਪ, ਉੱਥੇ ਵੀ ਉਹ ਜਿਹੜੀ ਆ ਬੈਂਕਰਪਸੀ ਫਾਈਲ ਕਰਨ ਜਾ ਰਹੇ ਹੈਗੇ ਆ, ਕਿਉਂਕਿ ਪਿਛਲੇ ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਕ੍ਰਿਟੀਸਾਈਜ਼ ਉਹਨਾਂ ਦਾ ਹੋਇਆ ਸੀ, ਕੱਲਾ USA ਦੇ ਵਿੱਚ ਨਹੀਂ, ਇੰਗਲੈਂਡ ਦੇ ਵਿੱਚ ਵੀ। ਜੀ ਬਿਲਕੁਲ, ਮਸਲਾ ਇੰਗਲੈਂਡ ਤੋਂ ਹੀ ਜਿਹੜਾ ਆ ਉਹ ਨਿਕਲ ਕੇ ਆਇਆ ਸੀ ਸਾਹਮਣੇ। ਉਸ ਤੋਂ ਬਾਅਦ 'ਚ ਹੀ ਜਿਹੜਾ ਅਮਰੀਕਾ ਵਾਲੇ ਬਾਰੇ ਜਿਹੜਾ ਆ ਉਸ ਦੇ ਬਾਰੇ ਪਤਾ ਜਿਹੜਾ ਉਹ ਲੱਗਾ ਸੀ। ਸਭ ਨੂੰ ਯਾਦ ਹੋਊਗਾ ਵੀ ਜਦੋਂ ਉੱਥੋਂ ਦੀ ਇੱਕ ਚੈਨਲ 4 ਨਿਊਜ਼ ਆ ਜਿਹੜਾ UK ਦਾ, ਉਹਨਾਂ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਸੀ, ਜਿਸ ਦੇ ਵਿੱਚ ਇਹ ਪਤਾ ਲੱਗਾ ਸੀ ਵੀ ਕਿਸ ਤਰੀਕੇ ਨਾਲ ਕੈਂਬਰਿਜ ਐਨਾਲਿਟਿਕਾ ਫੇਸਬੁੱਕ ਦਾ ਡਾਟਾ ਜਿਹੜਾ ਆ ਉਹ ਵਰਤ ਕੇ ਜਿਹੜੇ ਵੋਟਰਸ ਆ ਉਹਨਾਂ ਨੂੰ ਕਿਸ ਵਾਲੇ ਪਾਸੇ ਨੂੰ ਝੁਕਾਉਣਾ ਆ, ਉੱਦਾਂ ਦੀਆਂ ਐਡਸ ਹਰ ਇੱਕ ਦੇ ਲਈ ਜਿਹੜੀਆਂ ਆ ਉਹ ਬਣਾ ਰਹੀ ਸੀ, ਤੇ ਕਿੱਦਾਂ ਉਹਨਾਂ ਦਾ ਝੁਕਾਵ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਾਲੀਆਂ ਇੱਕ ਪਾਰਟੀ ਵੱਲ ਵੱਧ ਕਰਨ ਦਾ ਜਿਹੜਾ ਉਹ ਕੰਮ ਕਰ ਰਹੇ ਸੀ। ਤੇ ਉੱਥੇ ਬਾਅਦ 'ਚ ਰੇਡਾਂ ਵੀ ਪਈਆਂ ਸੀ। ਜਿਹੜੇ ਪੁਰਾਣਾ CEO ਸੀ ਉਹ ਕਹਿੰਦਾ ਸੀਗਾ ਮੈਂ ਪਹਿਲੋਂ ਇਨਫੋਰਮੇਸ਼ਨ ਜਿਹੜੀ ਆ ਉਹ ਸ਼ੇਅਰ ਕਰੂੰਗਾ, ਫਿਰ ਉਹ ਮੁੱਕਰ ਵੀ ਗਿਆ ਸੀਗਾ। ਤੇ ਇਹ ਲੱਗ ਹੀ ਰਿਹਾ ਸੀਗਾ ਹਰਜੋਤ ਸਿੰਘ ਜੀ ਵੀ ਇਹਨਾਂ ਦਾ ਜਿਹੜਾ ਕੰਮ ਆ ਉਹ ਜਲਦੀ ਜਿਹੜਾ ਕਿਨਾਰੇ ਲੱਗਣ ਵਾਲਾ ਆ। ਸੋ ਇਸ ਨੂੰ ਦੇਖਦੇ ਹੋਏ ਇਹਨਾਂ ਨੇ ਹੁਣ ਦੋਨਾਂ ਹੀ ਮੁਲਕਾਂ ਦੇ ਵਿੱਚ ਜਿਹੜੇ ਆਪਣੇ ਆਪਰੇਸ਼ਨਸ ਆ ਉਹ ਬੰਦ ਕਰਨ ਜਾ ਰਹੇ ਆ। ਪਰ ਇਹ ਗੱਲ ਆ ਹਰਜੋਤ ਸਿੰਘ ਜੀ, ਅੱਜ ਇਹਨਾਂ ਨੇ ਜਿਹੜੀ ਇਹ ਕੰਪਨੀ ਬੰਦ ਕੀਤੀ, ਕੋਈ ਨਵੀਂ ਪਹਿਲਾਂ ਹੀ ਖੋਲ ਕੇ ਰੱਖੀ ਹੋਣੀ ਆ ਜਿਹੜੀ ਆਲਰੇਡੀ ਇਹੀ ਕੰਮ ਜਿਹੜੀ ਉਹ ਕਰੀ ਜਾ ਰਹੀ ਹੋਣੀ ਆ। ਇਹ ਲੋਕਾਂ ਦੀ ਅੱਖਾਂ ਦੇ ਵਿੱਚ ਮਿੱਟੀ ਘੱਟਾ ਪਾਉਣ ਦਾ ਵਧੀਆ ਤਰੀਕਾ ਜਿਹੜਾ ਵੈਸੇ ਇਹਨਾਂ ਨੇ ਲੱਭਿਆ ਹੋਇਆ ਹੈ। ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਫੇਸਬੁੱਕ ਨੇ ਉਦੋਂ ਕਿਹਾ ਸੀ ਭਈ ਇੱਕ ਐਲੈਗਜ਼ੈਂਡਰ ਕੋਗਨ ਨਾਂ ਦਾ ਜਿਹੜਾ ਕੈਂਬਰਿਜ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ, ਉਸ ਨੂੰ ਅਸੀਂ 2,70,000 ਬੰਦਿਆਂ ਦਾ ਡਾਟਾ ਦਿੱਤਾ ਸੀ, ਕਿਉਂਕਿ ਉਸ ਨੇ ਕੋਈ ਰਿਸਰਚ ਕਰਨੀ ਸੀ। ਉਹ ਤੋਂ ਬਾਅਦ ਉਸ ਪ੍ਰੋਫੈਸਰ ਸਾਹਿਬ ਨੇ ਉਹ ਡਾਟਾ ਜਿਹੜਾ ਹੈ ਕੈਂਬਰਿਜ ਐਨਾਲਿਟੀਕਲ ਕੰਪਨੀ ਨੂੰ ਦੇ ਦਿੱਤਾ, ਤੇ 2,70,000 ਫੇਸਬੁੱਕ ਯੂਜ਼ਰਸ ਜਿਹੜੇ ਉਹਨਾਂ ਦੇ ਅੱਗੇ ਜਾ ਕੇ ਮਿਲੀਅਨਸ ਆਫ ਫਰੈਂਡ ਬਣਦੇ ਹੈਗੇ, ਉਹ ਸਾਰਾ ਡਾਟਾ ਉਹਨਾਂ ਨੇ ਸਟੋਰ ਕਰ ਲਿਆ। ਪਰ ਫੇਸਬੁੱਕ ਕਹਿੰਦੀ ਵੀ ਅਸੀਂ ਸੋਚਿਆ ਸੀ ਵੀ ਉਹਨਾਂ ਨੇ ਡਾਟਾ ਆਪਣੀ ਰਿਸਰਚ ਤੋਂ ਬਾਅਦ ਡਿਲੀਟ ਕਰ ਦਿੱਤਾ, ਜੋ ਕਿ ਡਿਲੀਟ ਨਹੀਂ ਕੀਤਾ ਗਿਆ ਸੀ। ਸੋ ਮਿਸਯੂਜ਼ ਹੋਇਆ। ਹੁਣ ਇਹ ਨਹੀਂ ਪਤਾ ਵੀ ਫੇਸਬੁੱਕ ਵਾਲੇ ਸੱਚ ਬੋਲਦੇ ਜਾਂ ਕੈਂਬਰਿਜ ਐਨਾਲਿਟੀਕਲ ਵਾਲੇ ਸੱਚ ਬੋਲਦੇ, ਪਰ ਕੈਂਬਰਿਜ ਐਨਾਲਿਟੀਕਲ ਜਿਹੜੀ ਹੈਗੀ ਆ ਉਹਨਾਂ ਨੇ ਹੁਣ ਆਲਰੇਡੀ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਜਿਸ ਦੇ ਵਿੱਚ ਮਿਆਂਮਾਰ ਸਭ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਉਸ ਮੁਲਕ ਦੇ ਵਿੱਚ ਜਿਹੜੇ ਰੋਹਿੰਗਿਆ ਮੁਸਲਮਾਨਾਂ ਦਾ ਜਿਹੜਾ ਉੱਥੇ ਕਤਲੇਆਮ ਲਗਾਤਾਰ ਜਿਹੜਾ ਆ ਉਹ ਚੱਲ ਰਿਹਾ ਆ। ਤੇ ਉੱਥੇ ਦੀ ਜਿਹੜੀ ਇਸ ਟਾਈਮ ਜਿੱਤ ਕੇ ਉੱਥੇ ਲੀਡਰ ਆ, ਜਿਸ ਨੂੰ ਨੋਬਲ ਪੀਸ ਪੁਰਸਕਾਰ ਦੇ ਨਾਲ ਵੀ ਨਵਾਜਿਆ ਹੋਇਆ ਆ,
ਅੰਗ ਸੈਨ ਸੂਈ ਜਿਹੜਾ ਉਸਦਾ ਜਿਹੜਾ ਨਾਂ ਸੂਕੀ ਉਸਦਾ ਜਿਹੜਾ ਨਾਂ ਆ ਤੇ ਉੱਥੇ ਦੇ ਜਿਹੜੇ ਜਰਨਲਿਸਟ ਆ ਉਹ ਹੁਣ ਕਹਿ ਰਹੇ ਨੇ ਵੀ ਇਸ ਟਾਈਮ ਜਿਹੜੀ ਸਰਕਾਰ ਆ ਫਰੀडम ਆਫ ਪ੍ਰੈਸ ਨੂੰ ਬਚਾਉਣ ਦੇ ਵਿੱਚ ਨਾਕਾਮਯਾਬ ਹੋ ਰਹੀ ਹੈ। ਉਸ ਦੇ ਵਿੱਚ ਫੇਲ ਜਿਹੜੀ ਆ ਉਹ ਲਗਾਤਾਰ ਹੋ ਰਹੀ ਹੈ। ਸਰਵੇ ਵੀ ਜਿਹੜਾ ਆ ਇਹੀ ਤਰੀਕੇ ਦੇ ਨਾਲ ਜਿਹੜਾ ਉਹ ਆਖ ਰਿਹਾ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਵੀ ਇਸ ਦੇ ਬਾਬਤ ਜਦੋਂ UN ਨੇ ਵੀ ਗੱਲ ਕੀਤੀ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਜਿਹੜੀ ਉਹ ਗੱਲ ਹੋਈ ਵੀ ਇਹ ਜਿਹੜਾ ਕਤਲੇਆਮ ਰੁਕਣਾ ਚਾਹੀਦਾ, ਉੱਥੇ ਮਾੜਾ ਕੰਮ ਜਿਹੜਾ ਹੋ ਰਿਹਾ ਆ ਤੇ ਉਹਦੇ ਵਿੱਚ ਜਿਹੜੀ ਇਹ ਲੀਡਰ ਆ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਇਹ ਸਾਡਾ ਆਪਣਾ ਜਿਹੜਾ ਅੰਦਰੂਨੀ ਮਾਮਲਾ ਆ, ਇਸ ਦੇ ਵਿੱਚ ਜਿਹੜੇ ਹੋਰ ਕੋਈ ਦਖਲਅੰਦਾਜ਼ੀ ਨਾ ਕਰੇ। ਤੇ ਬਾਕੀ ਜਿਹੜੇ ਜਰਨਲਿਸਟ ਆ ਜਿਨ੍ਹਾਂ ਨੂੰ ਇੱਕ ਐਕਟਿਵਿਸਟ ਗਰੁੱਪ ਹੈਗਾ ਫਰੀडम ਐਕਸਪ੍ਰੈਸ਼ਨ ਮਿਆਂਮਾਰ ਤੇ ਉਹਨਾਂ ਦੀਆਂ ਜਿਹੜੀਆਂ ਪਾਰਟਨਰ ਆਰਗੇਨਾਈਜੇਸ਼ਨ ਆ ਉਹਨਾਂ ਨੇ 200 ਤੋਂ ਵੱਧ ਜਿਹੜੇ ਜਰਨਲਿਸਟ ਆ ਉਹਨਾਂ ਦੀ ਇੰਟਰਵਿਊ ਜਿਹੜੀ ਕੀਤੀ ਆ, ਜਿਨ੍ਹਾਂ ਵਿੱਚ ਅੱਧੇ ਤੋਂ ਜ਼ਿਆਦਾ ਜਿਹੜੇ ਜਰਨਲਿਸਟ ਆ ਉਹਨਾਂ ਦਾ ਇਹ ਮੰਨਣਾ ਆ ਵੀ ਜਿਹੜੀ ਉਹਨਾਂ ਨੂੰ ਐਜ਼ ਏ ਜਰਨਲਿਸਟ ਜਿਹੜੀ ਫਰੀडम ਆ ਖੁੱਲ੍ਹ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਘਟ ਚੁੱਕੀ ਆ ਤੇ ਉਹੀ ਕੁਛ ਜਿਹੜਾ ਉਹ ਛਾਪਣ ਦੇ ਰਹੀ ਹੈ ਬੇਸਿਕਲੀ ਸਰਕਾਰ ਜੋ ਚਾਹੁੰਦੀ ਆ ਤੇ ਆਪਣੀ ਖੁੱਲ੍ਹ ਕੇ ਰਿਪੋਰਟਿੰਗ ਕਰਨੀ ਜਿਹੜੀ ਉਹਨਾਂ ਦੇ ਲਈ ਨਾਮੁਮਕਿਨ ਔਖੀ ਵਾਲਾ ਕੰਮ ਜਿਹੜਾ ਉਹ ਹੋਇਆ ਪਿਆ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਆ ਵੀ ਜਿਸ ਮੁਲਕ ਦੀ ਲੀਡਰ ਨੂੰ ਇੱਕ ਸ਼ਾਂਤੀ ਦਾ ਨੋਬਲ ਪੀਸ ਪ੍ਰਾਈਜ਼ ਮਿਲਿਆ ਹੋਵੇ ਤੇ ਉਹ ਇਹ ਕੁਛ ਉਹਦੀ ਨੱਕ ਥੱਲੇ ਇਹ ਕੁਛ ਹੋ ਰਿਹਾ ਹੋਵੇ। ਬਿਲਕੁਲ, ਉੱਥੇ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਕਤਲੇਆਮ ਹੋਇਆ ਮੁਸਲਮਾਨਾਂ ਦਾ ਤੇ ਪਰ ਜਿਹੜੇ ਪੂਰੀਆਂ ਦੁਨੀਆ ਦੀਆਂ ਤਾਕਤਾਂ ਆ ਉਹ ਵੀ ਇੰਨਾ ਖੁੱਲ੍ਹ ਕੇ ਅੱਗੇ ਨਹੀਂ ਆਈਆਂ। ਪਰ ਇੱਕ ਮੂਵਮੈਂਟ ਜ਼ਰੂਰ ਚੱਲੀ ਸੀ ਭਈ ਉਹਦਾ ਜਿਹੜਾ ਪੀਸ ਪ੍ਰਾਈਜ਼ ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ ਉਹ ਵਾਪਸ ਲੈਣਾ ਚਾਹੀਦਾ ਹੈਗਾ। ਪਰ ਉਹ ਤੋਂ ਬਾਅਦ ਫਿਰ ਉਹ ਡਾਊਨ ਹੋ ਗਿਆ, ਜਿਹੜੇ ਵਿਚਾਰੇ ਲੋਕ ਬੇਘਰ ਹੋ ਗਏ ਉਹ ਤਾਂ ਹੋ ਗਏ। ਸੋ ਇਦਾਂ ਦੇ ਵੀ ਹੈਗੇ, ਦੇਖ ਲਓ ਵੀ ਪਹਿਲਾਂ ਉਹ ਆਪ ਕਿੰਨਾ ਸਮਾਂ ਜੇਲ੍ਹ 'ਚ ਰਹੀ ਤੇ ਹੁਣ ਬਾਹਰ ਨਿਕਲ ਕੇ ਲੀਡਰ ਬਣੀ ਤਾਂ ਫਿਰ ਉਹੀ ਕੰਮ ਉਹ ਸ਼ੁਰੂ ਕਰਤਾ ਜੋ ਉਹਦੇ ਤੇ ਪਹਿਲਾਂ ਹੋ ਰਿਹਾ ਸੀ, ਜਿਹਦਾ ਦੋਸ਼ ਉਹ ਵਿਰੋਧੀਆਂ ਦੇ ਉੱਤੇ ਜਿਹੜਾ ਉਹ ਲਾਉਂਦੀ ਹੁੰਦੀ ਸੀ। ਸੋ ਰਿਊਟਰਸ ਦੇ ਕਹਿੰਦੇ ਹਰਜੋਤ ਸਿੰਘ ਜੀ 2 ਜਰਨਲਿਸਟ 143 ਦਿਨਾਂ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੇ ਉੱਥੇ ਰੱਖਿਆ ਹੋਇਆ ਆ, ਉਹਨਾਂ ਨੂੰ ਜਿਹੜਾ ਆ ਉਹ ਛੱਡ ਨਹੀਂ ਰਹੇ। ਜੀ, ਜਰਨਲਿਸਟ ਦੀ ਜੌਬ ਜਿਹੜੀ ਆ ਦੁਨੀਆ ਦੇ ਵਿੱਚ ਬੜੀ ਖਤਰਨਾਕ ਜੌਬ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਜਰਨਲਿਸਟ ਸੀਗੇ ਉਹ ਬੰਬ ਦੇ ਨਾਲ ਮਾਰੇ ਗਏ। ਜੀ, ਸੋ ਅਗਲੀ ਖਬਰ ਵੱਲ ਚਲੀਏ। ਪੋਰਟੋ ਰੀਕੋ 에ਅਰ ਨੈਸ਼ਨਲ ਗਾਰਡ ਦੇ ਜਿਹੜੇ ਹੈਗੇ ਆ 9 ਕ੍ਰਿਊ ਮੈਂਬਰ ਉਹਨਾਂ ਦੀ ਜਾਰਜੀਆ ਦੇ ਵਿੱਚ ਇੱਕ ਜਿਹੜਾ ਪਲੇਨ ਆ ਜਿਹਦੇ ਵਿੱਚ ਉਹ ਜਾ ਰਹੇ ਸੀ ਉਹ ਕ੍ਰੈਸ਼ ਹੋਣ ਦੇ ਨਾਲ ਮੌਤ ਹੋ ਗਈ ਹੈਗੀ ਆ, ਜੋ ਬੜੀ ਮਾੜੀ ਖਬਰ ਆ ਰਹੀ ਹੈਗੀ ਆ। ਕਹਿੰਦੇ ਵੀ ਇਹ ਜਿਹੜਾ ਪਲੇਨ C-130 ਕਾਰਗੋ ਟਾਈਪ ਪਲੇਨ ਸੀਗਾ, ਇਹ ਪੋਰਟੋ ਰੀਕੋਜ਼ 156th 에ਅਰ ਲਿਫਟ ਵਿੰਗ ਜਿਹੜਾ ਕਿ ਸਵਾਨਾ ਇੰਟਰਨੈਸ਼ਨਲ 에ਅਰਪੋਰਟ ਤੋਂ ਮੇਨਟੇਨੈਂਸ ਤੋਂ ਬਾਅਦ ਚੜਿਆ ਤੇ ਥੋੜੇ ਟਾਈਮ ਬਾਅਦ ਹੀ ਐਰੀਜ਼ੋਨਾ ਨੂੰ ਜਾ ਰਿਹਾ ਸੀ ਤੇ ਉਹ 1 ਮੀਲ ਤੇ ਹੀ ਕਹਿੰਦੇ ਪਈ ਜਾ ਕੇ ਜਿਹੜਾ ਐਕਸੀਡੈਂਟ ਹੋ ਗਿਆ ਤੇ 9 ਦੇ ਕਰੀਬ ਜਿਹੜੇ ਉਹਨਾਂ ਦੇ ਗਾਰਡ ਸੀਗੇ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਜੀ ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਇਲੀਨੋਇਸ ਦੀ ਸੈਨੇਟ ਨੇ ਜਿਹੜਾ ਆ ਅੱਜ ਇੱਕ ਨਵਾਂ ਕਾਨੂੰਨ ਜਿਹੜਾ ਉਹ ਲਾਗੂ ਕੀਤਾ ਹੈ, ਖਾਸ ਕਰਕੇ ਜਿਹੜਾ ਐਜੂਕੇਸ਼ਨ ਦੇ ਮਾਮਲੇ ਵਿੱਚ ਉਹਨਾਂ ਨੇ ਵੋਟ ਪਾ ਕੇ ਆਖਿਆ ਵੀ ਜਿਹੜੀ LGBT ਕਮਿਊਨਿਟੀ ਆ ਉਹਨਾਂ ਦੀ ਹਿਸਟਰੀ ਹੁਣ ਉੱਥੇ ਸਕੂਲ ਦੇ ਵਿੱਚ ਪੜ੍ਹਾਈ ਜਾਇਆ ਕਰੂਗੀ। ਜੀ, 18 ਦੇ ਮੁਕਾਬਲੇ 34 ਵੋਟਾਂ ਦੇ ਨਾਲ ਇਲੀਨੋਇਸ ਦੀ ਸੈਨੇਟ ਦੇ ਵਿੱਚ ਇਸ ਪਲਾਨ ਨੂੰ ਜਿਹੜੀ ਆ ਉਹ ਮਨਜ਼ੂਰੀ ਮਿਲੀ ਆ ਵੀ ਪਬਲਿਕ ਸਕੂਲਾਂ ਦੇ ਵਿੱਚ ਹੁਣ LGBT ਜਿਹੜੀ ਹਿਸਟਰੀ ਆ ਉਹਨਾਂ ਦੇ ਬਾਰੇ ਜਿਹੜਾ ਆ ਉਹ ਦੱਸਿਆ ਜਾਊਗਾ। ਤੁਸੀਂ ਦੇਖੋ ਵੀ ਕਿੰਨੀ ਇੱਕ ਛੋਟੀ ਕਮਿਊਨਿਟੀ ਆ ਤੇ ਕਿੰਨੀ ਵੱਡੀ ਆਵਾਜ਼ ਜਿਹੜੀ ਆ ਇਹਨਾਂ ਦੀ ਇਸ ਟਾਈਮ ਹੈਗੀ ਆ ਵੀ ਕਿੱਥੇ ਕਿੱਥੇ ਤੱਕ ਜਿਹੜੀ ਇਹਨਾਂ ਨੇ ਆਪਣੀ ਆਵਾਜ਼ ਜਿਹੜੀ ਆ ਉਹ ਪਹੁੰਚਾਈ ਹੋਈ ਆ। ਸਗੋਂ ਦੇਖੋ ਤੁਹਾਡੇ ਉਹਨਾਂ ਦੇ ਨਾਲ ਪੋਲੀਟੀਕਲ ਵਿਊ ਜਾਂ ਧਾਰਮਿਕ ਵਿਊ ਮਿਲਦੇ ਆ ਨਹੀਂ ਮਿਲਦੇ ਹੋਏ, ਪਰ ਸਿੱਖਣ ਵਾਲੀ ਚੀਜ਼ ਜਿਹੜੀ ਜ਼ਰੂਰ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜਿਹੜੀ ਲੌਬਿੰਗ ਆ ਇੰਨੀ ਜ਼ਿਆਦਾ ਸਟਰੋਂਗ ਕੀਤੀ ਆ ਵੀ ਉਹ ਆਪਣੀਆਂ ਆਲਮੋਸਟ ਸਾਰੀਆਂ ਹੀ ਮੰਗਾਂ ਮਨਵਾਉਣ ਦੇ ਵਿੱਚ ਜਿਹੜੀ ਆ ਉਹ ਕਾਮਯਾਬ ਹੋ ਰਹੇ ਨੇ, ਚਾਹੇ ਵਰਕ ਪਲੇਸ ਇਨਵਾਇਰਨਮੈਂਟ ਨੂੰ ਲੈ ਕੇ ਹੋਵੇ ਤੇ ਚਾਹੇ ਹੁਣ ਉਹਨਾਂ ਦੀ ਜਿਹੜੀ ਆ ਹਿਸਟਰੀ ਨੂੰ ਲੈ ਕੇ ਜਿਹੜਾ ਹੋਵੇ, ਚਾਹੇ ਇਹਨਾਂ ਦੀ ਕਿਉਂਕਿ ਇਹ ਬਹੁਤੇ ਜ਼ਿਆਦਾ ਐਕਟੀਵਿਟੀ ਇਹਨਾਂ ਦੀ ਇਸ ਐਕਟੀਵਿਜ਼ਮ ਜਿਹੜਾ ਆ
ਪਿਛਲੇ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਉਹ ਸਟਾਰਟ ਹੋਇਆ। ਪਹਿਲਾਂ ਸਾਰੇ ਜਾਣੇ ਲੁਕ ਛਿਪ ਕੇ, ਜੇ ਕੋਈ ਸੀਗਾ ਵੀ ਇਸ ਤਰੀਕੇ ਦਾ ਤਾਂ ਲੁਕ ਛਿਪ ਕੇ ਹੀ ਜਿਹੜੇ ਆ ਉਹ ਰਹਿੰਦੇ ਸੀਗੇ, ਉਹ ਮੋਹਰੇ ਨਹੀਂ ਸੀ ਆਉਂਦੇ। ਹੁਣ ਹਰ ਇੱਕ ਜਾਣਾ ਜਿਹੜਾ ਵੀ ਕੋਈ ਇਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਉਹ ਮੋਹਰੇ ਖੁੱਲ੍ਹ ਕੇ ਆਉਂਦਾ ਆ। ਤੇ ਹੁਣ ਦੇਖੋ ਉੱਥੋਂ ਦੇ ਜਿਹੜੇ ਸੈਨੇਟਰਸ ਆ ਉਹ ਵੀ ਇਸ ਚੀਜ਼ ਨੂੰ ਅਪਰੂਵ ਕਰ ਰਹੇ ਆ। ਆਈ ਥਿੰਕ ਇਸ ਚੀਜ਼ ਦੀ ਵੀ ਕਿਸ ਤਰੀਕੇ ਨਾਲ ਲੌਬੀ ਆਪਣੀ ਸਟਰੋਂਗ ਕਰਨੀ ਹੈ ਤੇ ਕਿੱਦਾਂ ਆਪਣੀਆਂ ਮੰਗਾਂ ਜਾਂ ਆਪਣੇ ਬਾਰੇ ਗੱਲਾਂ ਮਨਵਾਉਣੀਆਂ ਆ, ਇਸ ਚੀਜ਼ ਦੀ ਜ਼ਰੂਰ ਇਹਨਾਂ ਤੋਂ ਸਿੱਖ ਲੈਣੀ ਚਾਹੀਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਲਾਸ ਵੈਗਸ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਉੱਥੇ ਜਿਹੜਾ ਪਾਗਲ ਬੰਦਾ ਉਹਨੂੰ ਸ਼ੂਟਿੰਗ ਕਰਕੇ 58 ਤੋਂ ਵੱਧ ਲੋਕਾਂ ਨੂੰ ਮਾਰਿਆ ਸੀ ਤੇ ਹੰਡਰਡਸ ਆਫ ਜਿਹੜੇ ਲੋਕ ਸੀਗੇ ਉਹ ਜਿਹੜੇ ਫੱਟੜ ਹੋਏ ਸੀਗੇ। ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੀ ਲਾਸ ਵੈਗਸ ਦੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਜਿਹੜੇ ਪੁਲਿਸ ਵਾਲਿਆਂ ਦੇ ਬੋਡੀ ਜਿਹੜੇ ਕੈਮਰਾ ਲੱਗੇ ਹੁੰਦੇ ਆ ਉਹਨਾਂ ਦੀ ਫੁਟੇਜ ਜਿਹੜੀ ਆ ਰਿਲੀਜ਼ ਕੀਤੀ ਹੈਗੀ ਆ। ਅਕਤੂਬਰ 2017 ਦੇ ਵਿੱਚ ਉੱਥੇ ਜਿਹੜਾ ਮੈਂਡਲੇ ਬੇ ਜਿਹੜਾ ਹੋਟਲ ਹੈਗਾ ਉਹਦੇ ਵਿੱਚੋਂ ਕਾਫੀ ਉੱਚਵੀਂ ਜਿਹੜੀ ਫਲੋਰ ਸੀਗੀ ਉੱਥੋਂ ਜਿਹੜੀਆਂ ਹੁਣ ਸ਼ੂਟ ਕਰਕੇ ਲੋਕਾਂ ਦੇ ਉੱਤੇ ਗੋਲੀਆਂ ਨਾਲ ਮੀਂਹ ਭਰਾ ਦਿੱਤਾ ਸੀ ਤੇ 64 ਸਾਲਾਂ ਦਾ ਜਿਹੜਾ ਪੈਡਿਕ ਨਾਮ ਦਾ ਇਹ ਬੰਦਾ ਸੀ, ਉਹ ਤੋਂ ਬਾਅਦ ਜਦੋਂ ਪੁਲਿਸ ਵਾਲੇ ਐਂਟਰ ਹੋਏ ਉਹਦੇ ਰੂਮ ਦੇ ਵਿੱਚ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਤੇ ਕਹਿੰਦੇ ਬੜਾ ਸੋਫਿਸਟੀਕੇਟਡ ਕੰਮ ਉਹਨੇ ਕੀਤਾ ਸੀ ਤੇ ਆਪਣੇ ਹੋਟਲ ਰੂਮ ਤੋਂ ਇੱਕ ਤਰ੍ਹਾਂ ਨਾਲ ਕੈਮਰਾ ਫਿੱਟ ਕੀਤਾ ਹੋਇਆ ਸੀ ਵੀ ਜਦੋਂ ਪੁਲਿਸ ਵਾਲੇ ਆਣਗੇ ਉਹਨੂੰ ਪਤਾ ਲੱਗ ਜਾਊਗਾ। ਸੋ ਜਿਹੜੇ ਬੋਡੀ ਕੈਮਰੇ ਦੀਆਂ ਜਿਹੜੀਆਂ ਫੁਟੇਜ ਆਈਆਂ ਉਹਦੇ ਚ ਕਹਿੰਦੇ ਵੀ ਪੁਲਿਸ ਵਾਲੇ ਕਾਫੀ ਘਬਰਾਏ ਹੋਏ ਵੀ ਲੱਗਦੇ ਹੈਗੇ ਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕਿੱਧਰੋਂ ਕਿੰਨੇ ਜਾਣੇ ਹੈਗੇ ਆ, ਕਿੱਧਰੋਂ ਗੋਲੀਆਂ ਕਿੱਧਰ ਨੂੰ ਚੱਲ ਰਹੀਆਂ ਹੈਗੀਆਂ। ਤੇ ਉਹਦੇ ਵਿੱਚ ਕਾਫੀ ਜਿਹੜੀ ਉਹਨਾਂ ਦੀ ਕਨਵਰਸੇਸ਼ਨ ਹੋਈ ਹੈਗੀ ਆ 911 ਤੇ ਉਹ ਸਾਰੀ ਜਿਹੜੀ ਆ ਰਿਲੀਜ਼ ਕੀਤੀ ਗਈ ਹੈਗੀ ਆ। ਪਿੱਛੇ ਜੇ ਕੋਰਟ ਵੱਲੋਂ ਵੀ ਕਿਹਾ ਗਿਆ ਸੀ ਵੀ ਇਹ ਜਿਹੜੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਪੁਲਿਸ ਵਾਲੇ ਡਿਲੇ ਕਰ ਰਹੇ ਆ ਇਨਵੈਸਟੀਗੇਸ਼ਨ ਦੇ ਵਿੱਚ। ਸੋ ਉਹਨੂੰ ਛੇਤੀ ਤੋਂ ਛੇਤੀ ਰਿਲੀਜ਼ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਲੱਗੇ ਵੀ ਹੋਇਆ ਉੱਥੇ ਕੀ ਸੀ। ਜੀ ਬਿਲਕੁਲ, ਕਿਉਂਕਿ ਕਾਫੀ ਜਿਹੜੀ ਆ ਲੋਕਾਂ ਨੇ ਸਵਾਲ ਚੱਕੇ ਸੀ ਵੀ ਤਕਰੀਬਨ ਪਹਿਲੀ ਜਿਹੜੀ ਗੋਲੀ ਚੱਲਣ ਤੋਂ ਬਾਅਦ ਦੇ ਵਿੱਚ ਪੁਲਿਸ ਉੱਥੇ ਤੱਕ ਪਹੁੰਚਣ ਤੱਕ ਤਕਰੀਬਨ 50 ਮਿੰਟ ਤੋਂ ਵੱਧ ਦਾ ਸਮਾਂ ਜਿਹੜਾ ਲੱਗਾ ਸੀਗਾ ਵੀ ਇੰਨਾ ਜ਼ਿਆਦਾ ਜਿਹੜਾ ਰਿਸਪੌਂਸ ਟਾਈਮ ਜਿਹਦੇ ਵਿੱਚ ਤਾਂ ਬੜੀ ਫੁਰਤੀ ਬਾਕੀ ਜਗ੍ਹਾ ਦੇ ਉੱਤੇ ਜਿਹੜੇ ਕਹਿੰਦੇ ਦਿਖਾਈ ਜਾਂਦੀ ਹੈ, ਇੱਥੇ ਜਿਹੜੀ ਉਹ ਸਮਝ ਕਿਉਂ ਨਹੀਂ ਸੀ ਜਿਹੜੀ ਆ ਰਹੀ, ਹੋਇਆ ਕੀ ਆ। ਜਿੱਦਾਂ ਤੁਸੀਂ ਦੱਸਿਆ ਵੀ ਬੜੀ ਘਬਰਾਹਟ ਵੀ ਉਹਨਾਂ ਦੇ ਵਿੱਚ ਸੀਗੀ। ਬਿਲਕੁਲ ਹਰਜੋਤ ਸਿੰਘ ਜੀ ਜਿਹੜਾ ਪੈਡਕ ਨਾਂ ਦਾ ਬੰਦਾ ਨੇ ਬਹੁਤ ਦਰਿੰਦਗੀ ਜਿਹੜੀ ਦਿਖਾਈ ਸੀ, ਜਿਹੜੀ 32ਵੀਂ ਫਲੋਰ ਤੋਂ ਜਿਹੜੀ ਉਸਨੇ ਅੰਨ੍ਹੇਵਾਹ ਗੋਲੀਬਾਰੀ ਜਿਹੜੀ ਕੀਤੀ, 58 ਬੰਦਿਆਂ ਨੂੰ ਮਾਰਿਆ ਤੇ ਕਈ 100 ਲੋਕ ਜਿਹੜੇ ਆ ਉਸ ਦੇ ਵਿੱਚ ਜ਼ਖਮੀ ਵੀ ਹੋਏ ਸੀਗੇ, ਫੱਟੜ ਹੋਏ ਸੀ ਕਿਉਂਕਿ ਥੱਲੇ ਇੱਕ ਫੈਸਟੀਵਲ ਜਿਹਾ ਜਿਹੜਾ ਚੱਲ ਰਿਹਾ ਸੀ, ਕਿਸੇ ਦਾ ਕਨਸਰਟ ਜਿਹੜਾ ਉਹ ਚੱਲ ਰਿਹਾ ਸੀ, ਆਇਓ ਸੀ ਕਾਫੀ ਮਸ਼ਹੂਰ। ਤੇ 20 ਦੇ ਕਰੀਬ AR-15 ਤੇ AR-10 ਸਟਾਈਲ ਰਾਈਫਲਸ ਉਹਦੇ ਕੋਲੋਂ ਮਿਲੀਆਂ ਸੀ। ਦੇਖੋ ਭਈ ਜਦੋਂ ਅਸਲਾ ਲੈ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਗਿਆ ਤੇ ਜਿਹੜਾ ਹੋਟਲ ਵਾਲੀ ਮੈਨੇਜਮੈਂਟ ਉਹਨੇ ਦੇਖਿਆ ਨਹੀਂ ਵੀ ਇਹ ਕੀ ਐਡੇ ਵੱਡੇ ਵੱਡੇ ਜਿਹੜੇ ਬੈਗ ਹੈਗੇ ਆ ਵੀ ਇਹਦੇ ਚ ਕੀ ਹੋ ਰੱਖਿਆ ਹੋਊਗਾ। ਬਿਲਕੁਲ ਇਦਾਂ ਇਹੀ ਜਿਹੜਾ ਜੋ ਸਿੰਘ ਜੀ ਪਤਾ ਲੱਗਦਾ ਵੀ ਉਹ ਹੌਲੀ ਹੌਲੀ ਕਰਕੇ ਕਾਫੀ ਲੰਮਾ ਸਮਾਂ ਜਿਹੜਾ ਉਸਨੇ ਪਲਾਨ ਕੀਤਾ, ਉੱਥੇ ਕਾਫੀ ਦਿਨ ਜਿਹੜਾ ਉੱਥੇ ਰਿਹਾ ਤੇ ਹੌਲੀ ਹੌਲੀ ਰੋਜ਼ ਜਿੱਦਾਂ ਕੁਛ ਨਾ ਕੁਛ ਬਰੂਦ ਦੀਆਂ ਅਸਲਾ ਜਿਹੜਾ ਉਹ ਅੰਦਰ ਲੈ ਕੇ ਆ ਰਿਹਾ ਸੀਗਾ। ਕਹਿੰਦੇ ਸਟਿਲ ਜਿਹੜੀਆਂ ਇਹ ਵੀਡੀਓਜ਼ ਰਿਲੀਜ਼ ਚਾਹੇ ਹੋ ਵੀ ਗਈਆਂ, ਜਿਹੜਾ ਮਿਸਟਰ ਪੈਡਿਕ ਸੀ ਉਹਦਾ ਮੋਟਿਵ ਹਜੇ ਤੱਕ ਨਹੀਂ ਪਤਾ ਲੱਗਾ ਵੀ ਉਸ ਨੇ ਅਮਰੀਕਾ ਦੇ ਵਿੱਚ ਕਹਿੰਦੇ ਸਭ ਤੋਂ ਡੈਡਲੀਐਸਟ ਸ਼ੂਟਿੰਗ ਜਿਹੜੀ ਹੋਈ ਹੈਗੀ ਆ ਮਾਡਰਨ US ਹਿਸਟਰੀ ਦੇ ਵਿੱਚ, ਵੀ ਉਹਦਾ ਮੋਟਿਵ ਕੀ ਸੀ, ਇਹ ਸਟਿਲ ਜਿਹੜੀ ਆ ਮਿਸਟਰੀ ਆ। ਬਿਲਕੁਲ, ਅੱਤਵਾਦੀਆਂ ਦਾ ਕੀ ਜਿਹੜਾ ਮੋਟਿਵ ਹੁੰਦਾ ਸਭ ਨੂੰ ਹੀ ਪਤਾ ਹੈ। ਸੋ ਇਸ ਦਾ ਵੀ ਇਹੀ ਸੀਗਾ ਵੀ ਲੋਕਾਂ ਦੇ ਵਿੱਚ ਬਸ ਡਰ ਜਿਹੜਾ ਜੀ ਉਹ ਫੈਲਾਉਣਾ ਤੇ ਬਾਕੀ ਹੌਲੀ ਹੌਲੀ ਕਈ ਕੇਸਾਂ ਦਾ ਨਿਪਟਾਰਾ ਹੁੰਦਿਆਂ ਕਈ ਵਰੇ ਲੱਗ ਜਾਂਦੇ। ਆਪਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਜਿਹੜਾ ਕੈਲੀਫੋਰਨੀਆ ਵਾਲਾ ਇੱਕ ਜਿਹੜਾ ਸੀਰੀਅਲ ਕਿਲਰ ਸੀ ਉਸ ਨੂੰ ਫੜਨ ਦੇ ਵਿੱਚ ਦਹਾਕੇ ਹੀ ਜਿਹੜੇ ਆ ਉਹ ਲੱਗ ਗਏ ਸੀਗੇ। ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਪ੍ਰੋਗਰਾਮ ਅਪਡੇਟ ਅਮਰੀਕਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City.
ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਸੇਲ ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ ਤੇ ਲੱਗ ਚੁੱਕੀ ਹੈ ਸੇਲ। ਦੀਪ ਮਲਟੀਗ੍ਰੇਨ ਆਟਾ 20 ਪੌਂਡ 1099 ਦਾ, ਆਸ਼ੀਰਵਾਦ ਆਟਾ 20 ਪੌਂਡ 799 ਦਾ, ਰਾਇਲ ਚੱਕੀ ਆਟਾ 20 ਪੌਂਡ 799 ਦਾ, ਰਾਇਲ ਬਾਸਮਤੀ 20 ਪੌਂਡ 1699 ਦਾ, ਲਾਲ ਪਿਆਜ਼ 25 ਪੌਂਡ 799 ਦਾ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਪਚਰੰਗਾ, ਸ਼ਾਨ ਅਹਿਮਦ ਅਤੇ ਪ੍ਰਿਆ ਦੇ ਹਰ ਤਰ੍ਹਾਂ ਦੇ ਮਸਾਲੇ ਅਤੇ ਅਚਾਰ ਤੇ ਮਠਿਆਈਆਂ। ਇਹਨਾਂ ਕੋਲ ਤਾਜੀ ਸਬਜ਼ੀ ਹਫਤੇ ਵਿੱਚ 3-4 ਵਾਰ ਆਉਂਦੀ ਹੈ। ਤਾਜ਼ੀਆਂ ਮਠਿਆਈਆਂ, ਫਰੋਜ਼ਨ ਫੂਡ, ਦੀਪ ਅਤੇ ਹਲਦੀਰਾਮ ਦੇ ਪ੍ਰੋਡਕਟ, ਕਿਸੇ ਵੀ ਤਰ੍ਹਾਂ ਦੇ ਬਰਤਨ ਅਤੇ ਇੰਡੀਆ ਵਾਸਤੇ ਕਾਲਿੰਗ ਕਾਰਡ ਵੀ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825 916-725-4825। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ 5764 B2 ਐਂਟੀਲੋਪ ਰੋਡ, ਸੈਕਰਾਮੈਂਟੋ। ਇਹ ਸਟੋਰ ਹੁਣ ਨਿਊ ਮੈਨੇਜਮੈਂਟ ਦੇ ਅੰਡਰ ਹੋਵੇਗਾ। ਜਲਦੀ ਜਾਓ ਤੇ ਸੇਲ ਦਾ ਲਾਭ ਉਠਾਓ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਨਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916-688-8888
88 ਤਖਰ ਅਰਜਨ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 Timberlake Way Suite 400 Sacramento 9166888888 हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो अपना मानयोग ते मन पाउंदा रेडियो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਜੁੜੇ ਆ, ਇੱਕ ਵਾਰੀ ਫੇਰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਰਹੀ ਹੈ ਕਨੈਟੀਕਟ ਤੋਂ, ਜਿੱਥੇ ਇੱਕ ਹੌਸਟੇਜ ਸਿਚੁਏਸ਼ਨ ਦੇ ਵਿੱਚ ਜਿਹੜੀ ਆ ਉਹ ਕਾਫੀ ਜਿਹੜੀ ਕਹਿ ਲਓ ਵੀ ਗੜਬੜ ਜਿਹੜੀ ਉੱਥੇ ਹੋ ਗਈ। ਕਾਫੀ ਧਮਾਕੇ ਜਿਹੜੇ ਆ ਹੌਸਟੇਜ ਸਿਚੁਏਸ਼ਨ ਦੇ ਦੌਰਾਨ ਸੁਣੇ ਗਏ, ਜਿਸ ਦੇ ਚੱਲਦਿਆਂ ਜਿਹੜੇ ਆ 8 ਅਫਸਰ ਜਿਹੜੇ ਆ ਉੱਥੇ ਨੈਗੋਸੀਏਸ਼ਨ ਟੀਮ ਦੇ ਨਾਲ ਜਿਹੜੇ ਉੱਥੇ ਮੌਜੂਦ ਸੀਗੇ ਉਹ ਫੱਟੜ ਜਿਹੜੇ ਹੋ ਗਏ ਆ। ਕਹਿੰਦੇ ਵੀ ਇੱਕ ਬੰਦੇ ਨੇ ਆਪਣੀ ਘਰਵਾਲੀ ਨੂੰ ਹੌਸਟੇਜ ਬਣਾ ਕੇ ਰੱਖਿਆ ਹੋਇਆ ਸੀ ਨਾਰਥ ਹੇਵਨ ਦੇ ਵਿੱਚ, ਯੇਲ ਯੂਨੀਵਰਸਿਟੀ ਤੋਂ 5 ਮੀਲ ਹੀ ਦੂਰ ਉਸ ਦਾ ਜਿਹੜਾ ਘਰ ਦੱਸਿਆ ਜਾਂਦਾ ਆ। ਤੇ ਉੱਥੇ ਜਦੋਂ ਨੈਗੋਸ਼ੀਏਟ ਕਰ ਰਹੀ ਸੀ ਪੁਲਿਸ, ਤਾਂ ਸਵਾਟ ਟੀਮ ਜਿਹੜੀ ਉਹਨਾਂ ਦੇ ਨਾਲ ਆਈ ਸੀ, ਇਰਦ ਗਿਰਦ ਜਿਹੜੀ ਬਾਉਂਡਰੀ ਚੈੱਕ ਕਰ ਰਹੀ ਸੀ, ਤਾਂ ਉਹਦੇ ਨਜ਼ਦੀਕ ਹੀ ਜਿਹੜਾ ਇੱਕ ਬਾਰਨ ਸੀਗਾ, ਕਹਿ ਲਓ ਵੀ ਹਵੇਲੀ ਜੀ ਕਹਿ ਲਓ, ਹਵੇਲੀ ਕਹਿ ਲਓ ਵੀ, ਉੱਥੇ ਜਦੋਂ ਉਧਰੋਂ ਦੀ ਜਾ ਰਹੇ ਸੀ ਤਾਂ ਫਿਰ ਅਚਾਨਕ ਵੱਡਾ ਧਮਾਕਾ ਜਿਹੜਾ ਆ ਦੇਖਿਆ ਸੁਣਿਆ ਗਿਆ। ਤੇ ਉਸ ਤੋਂ ਬਾਅਦ 'ਚ ਕਈ ਹੋਰ ਧਮਾਕੇ ਵੀ ਜਿਹੜੇ ਆ ਉਹ ਸੁਣਾਈ ਦਿੱਤੇ। ਇਹ ਕਹਿੰਦੇ ਆ ਵੀ ਸ਼ਾਇਦ ਉਸ ਬੰਦੇ ਨੇ ਜਾਂ ਕਿਸੇ ਨੇ ਉੱਥੇ ਜਿਹੜੇ ਬੂਬੀ ਟਰੈਪ ਕੀਤੇ ਹੋਣ ਵੀ ਜੇ ਕੋਈ ਇੱਧਰੋਂ ਆਊਗਾ ਤਾਂ ਉੱਥੇ ਜਿਹੜੇ ਧਮਾਕੇ ਹੋਣ, ਤੇ ਉਹਦੇ ਚੱਲਦਿਆਂ ਜਿਹੜੇ 8 ਪੁਲਿਸ ਅਫਸਰ ਜਿਹੜੇ ਆ ਉਹ ਫੱਟੜ ਹੋਏ ਨੇ। ਸੋ ਫਰੈਡਾ ਹੁਣਾਂ ਨੇ ਜਿਹੜੀ ਆ ਇਹ ਇਨਫੋਰਮੇਸ਼ਨ ਜਿਹੜੀ ਆ ਸਾਰਿਆਂ ਨਾਲ ਸ਼ੇਅਰ ਕੀਤੀ ਆ, ਜਿਹੜੇ ਨਾਰਥ ਹੇਵਨ ਦੇ ਫਸਟ ਸਿਲੈਕਟਮੈਨ ਨੇ ਮਾਈਕਲ ਫਰੈਡਾ ਜੀ। ਬਿਲਕੁਲ। ਸੋ ਜਿਹੜੀ ਕਹਿੰਦੇ ਵੀ ਵਾਈਫ ਸੀਗੀ ਜਿਹਨੂੰ ਹੋਸਟੇਜ ਬਣਾਇਆ ਸੀ, ਉਹ ਕਾਮਯਾਬ ਹੋ ਗਈ ਆ ਉੱਥੋਂ ਨਿਕਲਣ ਦੇ ਵਿੱਚ, ਪਰ ਜਿਹੜੇ 8 ਜਿਹੜੇ ਹੈਗੇ ਆ ਫਾਇਰ ਫਾਈਟਰਸ ਵੀ ਉਹ ਜਿਹੜੇ ਹੈਗੇ ਆ ਫੱਟੜ ਹੋਏ ਹੈਗੇ ਆ। ਇਹ ਹੁਣ ਇੱਦਾਂ ਦੀ ਕਮਿਊਨਿਟੀ ਦੇ ਵਿੱਚ ਵੀ ਦੇਖ ਲਓ ਇੱਦਾਂ ਦੇ ਕੰਮ ਹੋ ਰਹੇ ਆ ਵੀ ਜਿਹੜੀ ਜਿੱਥੇ ਮੋਸਟਲੀ ਦੁਨੀਆ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਹੈਗੀ ਉਸ ਟਾਊਨ ਦੇ ਵਿੱਚ ਯੂਨੀਵਰਸਿਟੀ ਆ ਜੀ। ਜੀ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਸਭ ਨੂੰ ਯਾਦ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਫਿਲਾਡੈਲਫੀਆ ਦੇ ਸਟਾਰਬਕ ਦੇ ਵਿੱਚ 2 ਜਿਹੜੇ ਆ ਕਾਲੇ ਮੂਲ ਦੇ ਬੰਦੇ ਜੋ ਕਿ ਵੇਟ ਕਰ ਰਹੇ ਸੀਗੇ ਕਿਸੇ ਦੇ ਨਾਲ ਮੀਟਿੰਗ ਕਰਨ ਦੇ ਲਈ, ਤੇ ਸਟਾਰਬਕ ਤੇ ਉੱਥੇ ਦੇ ਜਿਹੜੇ EMPLOYEE ਸੀ ਉਹਨਾਂ ਨੇ ਉਹਨਾਂ ਦੇ ਉੱਤੇ ਪੁਲਿਸ ਜਿਹੜੀ ਉਹ ਬੁਲਾ ਲਈ ਸੀ, ਤੇ ਉਹਨਾਂ ਨੂੰ ਫਿਰ ਗ੍ਰਿਫਤਾਰ ਕਰਕੇ ਜਿਹੜਾ ਉਹ ਲੈ ਲਿਆ ਗਿਆ ਸੀਗਾ। ਜੇ ਇਹਨਾਂ ਦੀ ਜਗ੍ਹਾ ਤੇ ਹਰਜੋਤ ਸਿੰਘ ਜੀ ਕੋਈ ਵੀ ਸ਼ਾਇਦ ਹੋਰ ਹੁੰਦਾ ਤਾਂ ਉਹਨਾਂ ਨੇ ਵੱਡਾ ਲਾਸੂਟ ਜਿਹੜਾ ਆ ਸਿਟੀ ਦੇ ਉੱਤੇ ਕਰਨਾ ਸੀ, ਪਰ ਇਹਨਾਂ ਨੇ ਬਹੁਤ ਵੱਡਾ ਜਿਹੜਾ ਦਿਲ ਦਿਖਾਇਆ ਆ, ਤੇ ਉਹਨਾਂ ਨੇ ਸਿਟੀ ਆਫ ਫਿਲਾਡੈਲਫੀਆ ਦੇ ਨਾਲ $1 ਈਚ, ਦੋਨਾਂ ਨੇ $1 ਲੈ ਕੇ ਜਿਹੜੀ ਆ ਉਹ ਕੇਸ ਨੂੰ ਸੈਟਲ ਜਿਹੜਾ ਆ ਉਹ ਕਰ ਲਿਆ ਆ। ਇਸ ਦੇ ਬਦਲੇ ਜਿਹੜੀ ਸਿਟੀ ਆ $2 ਲੱਖ ਦਾ ਇੱਕ ਗ੍ਰਾਂਟ ਪ੍ਰੋਗਰਾਮ ਹਾਈ ਸਕੂਲ ਸਟੂਡੈਂਟਸ ਦੇ ਲਈ ਜਿਹੜਾ ਆ ਉਹ ਬਣਾਊਗੀ, ਜੋ ਕਿ ਐਂਟਰਪ੍ਰੈਨਿਓਰ ਜਿਹੜੇ ਬਣਨਾ ਚਾਹੁੰਦੇ ਨੇ। ਬਹੁਤ ਹੀ ਜਿਹੜੀ ਕਮਾਲ ਦੀ ਗੱਲ ਆ ਹਰਜੋਤ ਸਿੰਘ ਜੀ। ਨਹੀਂ ਤਾਂ ਜੇ ਹੁੰਦਾ ਤਾਂ ਜਿਹੜੇ ਨੈਲਸਨ ਤੇ ਰੋਬਿਨਸਨ ਜਿਹੜਾ 2 ਮੁੰਡਿਆਂ ਦਾ ਇਹਨਾਂ ਦਾ ਨਾਂ ਆ, ਤਾਂ ਇਹ ਮਿਲੀਅਨਸ ਆਫ ਡਾਲਰ ਜਿਹੜੇ ਆ ਲਾਸੂਟ ਦੇ ਜ਼ਰੀਏ ਸਿਟੀ ਦੇ ਕੋਲੋਂ ਜਿਹੜੇ ਉਹ ਕਢਵਾ ਸਕਦੇ ਸੀ ਜੀ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਸੈਨ ਹੋਜ਼ੇ ਦੀ ਸਿਟੀ ਕੌਂਸਲ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਨਾਰਦਰਨ ਕੈਲੀਫੋਰਨੀਆ, ਸਾਰਿਆਂ ਨੂੰ ਪਤਾ ਵੀ ਸਿਲੀਕਨ ਵੈਲੀ ਦੇ ਵਿੱਚ ਸੈਨ ਹੋਜ਼ੇ ਸਭ ਤੋਂ ਵੱਡਾ ਸ਼ਹਿਰ ਹੈਗਾ ਬੇ ਏਰੀਆ ਦੇ ਵਿੱਚ। ਪੋਪੂਲੇਸ਼ਨ ਵਾਈਜ਼ ਸੈਨ ਫਰਾਂਸਿਸਕੋ ਤੋਂ ਥੋੜ੍ਹੀ ਜਿਹੀ ਜ਼ਿਆਦਾ ਪੋਪੂਲੇਸ਼ਨ ਸੈਨ ਹੋਜ਼ੇ ਦੇ ਵਿੱਚ ਆ। ਤੇ ਸੈਨ ਹੋਜ਼ੇ ਦੀ ਸਿਟੀ ਕੌਂਸਲ ਨੇ ਕੱਲ੍ਹ ਜਿਹੜੀ ਆ ਇੱਕ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੈਨ ਹੋਜ਼ੇ ਇੰਟਰਨੈਸ਼ਨਲ ਏਅਰਪੋਰਟ ਆ, ਇਹਦੇ ਵਿੱਚ 4 ਹੋਰ ਐਡੀਸ਼ਨਲ ਬੋਰਡਿੰਗ ਗੇਟਸ ਜਿਹੜੇ ਆ ਓਪਨ ਹੋਊਗੇ ਸਮਰ 2019 ਦੇ ਵਿੱਚ।
ਤੇ ਇਹ ਜਿਹੜਾ ਪ੍ਰੋਜੈਕਟ ਹੈਗਾ $50 ਮਿਲੀਅਨ ਦੇ ਕਰੀਬ ਇਹਦੇ ਤੇ ਖਰਚ ਹੋਊਗਾ। ਤੇ ਕਹਿੰਦੇ ਵੀ 에ਅਰ ਟ੍ਰੈਫਿਕ ਜਿਹੜਾ ਹੈਗਾ 에ਅਰਪੋਰਟ ਦੇ ਜਿਹੜੇ ਆਫੀਸ਼ੀਅਲ ਉਹ ਦੱਸ ਰਹੇ ਆ ਸੈਨੋਜ਼ੇ ਦੇ ਵਿੱਚ ਲਗਭਗ 18.5% ਇਨਕਰੀਜ਼ ਹੋਇਆ ਆ ਇਸ ਪਹਿਲੇ ਕੁਆਟਰ ਮੁਕਾਬਲੇ ਲਾਸਟ ਈਅਰ ਦੇ। ਸੈਨੋਜ਼ੇ ਇੰਟਰਨੈਸ਼ਨਲ 에ਅਰਪੋਰਟ ਤੋਂ ਜਿਹੜੀਆਂ ਹੁਣ ਫਲਾਈਟਸ ਆ ਕਾਫੀ ਇੰਟਰਨੈਸ਼ਨਲੀ ਜਿੱਦਾਂ ਲੰਡਨ ਨੂੰ ਜਾਂ ਜਰਮਨ ਨੂੰ ਚਾਈਨਾ ਨੂੰ ਇੱਦਾਂ ਜਾਣੀਆਂ ਸ਼ੁਰੂ ਹੋ ਗਈਆਂ। ਸੋ ਕਿਉਂਕਿ ਸੈਨ ਫਰਾਂਸਿਸਕੋ ਦੇ ਵਿੱਚ ਰਸ਼ ਜ਼ਿਆਦਾ ਹੋ ਜਾਂਦਾ, ਟ੍ਰੈਫਿਕ ਬਹੁਤ ਹੁੰਦਾ, ਸੋ ਹੁਣ ਬਹੁਤ ਸਾਰੇ ਲੋਕ ਜਿਹੜੇ ਆ ਉਹ ਸੈਨੋਜ਼ੇ ਤੋਂ ਵੀ ਫਲਾਈ ਕਰਨਾ ਜਿਹੜਾ ਆ ਪਸੰਦ ਕਰਦੇ ਹੈਗੇ ਆ। ਜੀ ਜੀ ਬਿਲਕੁਲ। ਨਾਲ ਦੇ ਨਾਲ ਇਹ ਵੀ ਹੈ ਹਰਜੋਤ ਸਿੰਘ ਜੀ, ਜਦੋਂ ਗੂਗਲ ਦਾ ਇੱਥੇ ਕੈਂਪਸ ਪੂਰੀ ਤਰ੍ਹਾਂ ਜਦੋਂ ਤਿਆਰ ਹੋ ਗਿਆ, ਹੋਰ ਵੱਡੀਆਂ ਕੰਪਨੀਆਂ ਆ ਗਈਆਂ, ਤਾਂ ਉਹਨਾਂ ਨੇ ਵੀ ਚਾਹਣਾ ਆ ਵੀ ਜਿਹੜਾ ਸੈਨੋਜ਼ੇ ਕਿਉਂਕਿ ਉਤਰਿਆ ਜਾਵੇ, ਫਿਰ ਉਹਨਾਂ ਨੂੰ ਜਿਹੜਾ ਟਰੈਵਲ ਟਾਈਮ ਘੱਟੋ ਘੱਟ ਗੱਡੀ ਦੇ ਵਿੱਚ ਜਿਹੜਾ ਆ ਉਹ ਘਟੂਗਾ। ਵੈਸੇ ਵੀ ਜਿਸ ਪੱਧਰ ਦੇ ਉੱਤੇ ਏਅਰ ਟ੍ਰੈਫਿਕ ਵੱਧ ਰਹੀ ਆ, ਪਾਪੂਲੇਸ਼ਨ ਦੇ ਵਿੱਚ ਵੀ ਵਾਧਾ ਹੋ ਰਿਹਾ, ਜਿੰਨਾ ਜ਼ਿਆਦਾ ਬਿਜ਼ੀ ਹੋ ਰਿਹਾ ਆ ਉਹ ਏਅਰਪੋਰਟ ਸੈਨ ਫਰਾਂਸਿਸਕੋ, ਉਸ ਨੂੰ ਥੋੜ੍ਹੀ ਜਿਹੀ ਤਾਂ ਰਾਹਤ ਇਸ ਦੇ ਨਾਲ ਮਿਲ ਸਕਦੀ ਆ। 14.2 ਮਿਲੀਅਨ ਜਿਹੜੇ ਕਹਿੰਦੇ ਲੋਕ ਹੈਗੇ ਆ ਉਹ ਇਸ ਸਾਲ ਸੈਨੋਜ਼ੇ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈ ਕਰਨਗੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਡਿਪਟੀ ਜਿਹੜੇ ਅਟਾਰਨੀ ਜਨਰਲ ਹੈਗੇ ਨੇ ਰੋਜ਼ਨਸਟੇਨ, ਉਹਨਾਂ ਨੇ ਜਿਹੜਾ ਆ ਕੱਲ ਮਿਊਜ਼ੀਅਮ ਵਾਸ਼ਿੰਗਟਨ DC ਦੇ ਵਿੱਚ ਜੇ ਕੋਈ ਰਹਿੰਦਾ ਆ ਤਾਂ ਮਿਊਜ਼ੀਅਮ ਜਿਹੜਾ ਉਹ ਬਹੁਤ ਵਧੀਆ ਇੱਕ ਚੀਜ਼ ਜਿਹੜੀ ਦੇਖਣ ਵਾਲੀ ਆ। ਸਾਰੀ ਹਿਸਟਰੀ ਕਿੱਦਾਂ ਕੀ ਕੁਛ ਸ਼ੁਰੂ ਹੋਇਆ, ਬਹੁਤ ਵਧੀਆ ਇੱਕ ਜਿੱਦਾਂ ਮਿਊਜ਼ੀਅਮ ਹੀ ਆ, ਪਰ ਨਿਊਜ਼ ਦੇ ਨਾਲ ਜਿਹੜਾ ਜੁੜਿਆ ਹੋਇਆ ਆ ਉਹ ਜ਼ਰੂਰ ਦੇਖਣਾ ਚਾਹੀਦਾ ਆ। ਉੱਥੇ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ ਡਿਪਟੀ ਅਟਾਰਨੀ ਜਨਰਲ, ਤਾਂ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਆ ਉਹ ਮੈਂ ਤੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਤੋਂ ਐਕਸਟੋਰਸ਼ਨ ਨਹੀਂ ਕਰ ਸਕਦੇ। ਜਿਹੜਾ ਰੌਲਾ ਪਾਇਆ ਜਾ ਰਿਹਾ ਨਾ ਵੀ ਉਹਨਾਂ ਦੇ ਖਿਲਾਫ ਇੰਪੀਚਮੈਂਟ ਜਿਹੜੀ ਉਹ ਕੀਤੀ ਜਾ ਸਕਦੀ ਹੈ, ਕੁਛ ਜਿਹੜੇ ਰਿਪਬਲਿਕਨ ਲਾਅ ਮੇਕਰਸ ਆ ਉਹ ਆਰਟੀਕਲਸ ਜਿਹੜੇ ਆ ਡਰਾਫਟ ਕਰ ਰਹੇ ਆ ਉਹਨਾਂ ਨੂੰ ਇਹਨਾਂ ਦੇ ਅਹੁਦੇ ਤੋਂ ਕੱਢਣ ਦੇ ਲਈ। ਕਹਿੰਦੇ ਮੈਂ ਇਸ ਚੀਜ਼ ਤੋਂ ਜਿਹੜਾ ਡਰਦਾ ਨਹੀਂ, ਤੇ ਕਹਿੰਦੇ ਕਿਸੇ ਦੇ ਕੋਲ ਹੌਸਲਾ ਨਹੀਂ ਆ ਵੀ ਉਹ ਆਪਣਾ ਨਾਮ ਉਸ ਆਰਟੀਕਲ ਦੇ ਉੱਤੇ ਜਿਹੜਾ ਇੰਪੀਚਮੈਂਟ ਵਾਲੇ ਦੇ ਉੱਤੇ ਕਰੇ। ਤੇ ਕਹਿੰਦੇ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਆ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਇਸ ਤਰੀਕੇ ਦੇ ਨਾਲ ਇਹਨਾਂ ਲਾਅ ਮੇਕਰਸ ਤੋਂ ਨਹੀਂ ਡਰੂਗਾ ਵੀ ਜੇ ਉਹਨਾਂ ਦੇ ਮਨ ਮੁਤਾਬਕ ਗੱਲਾਂ ਉੱਥੇ ਨਹੀਂ ਹੋ ਰਹੀਆਂ ਜਾਂ ਉਹਨਾਂ ਦੇ ਮਨ ਮੁਤਾਬਕ ਕੰਮ ਜਿਹੜਾ ਉੱਥੇ ਨਹੀਂ ਹੁੰਦਾ ਤਾਂ ਤੁਸੀਂ ਇੰਪੀਚਮੈਂਟ ਦਾ ਡਰਾਵਾ ਦੇ ਕੇ ਸਾਡੇ ਕੋਲ ਜਿਹੜੇ ਇਸ ਤਰੀਕੇ ਦੇ ਕੰਮ ਉਹ ਕਰਵਾ ਸਕਦੇ ਹੋ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਜਿਹੜਾ ਰਹੂਗਾ। ਤੇ ਕਹਿੰਦੇ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਲੜਾਈ ਜਿਹੜੀ ਕੰਜ਼ਰਵੇਟਿਵ ਹਾਊਸ ਫਰੀडम ਕਾਕਸ ਜਿਨ੍ਹਾਂ ਨੂੰ ਲੀਡ ਕਰਦੇ ਨੇ ਮਾਰਕ ਮੈਡੋਜ਼ ਨਾਰਥ ਕੈਰੋਲੀਨਾ ਦੇ ਰਿਪਬਲਿਕਨ ਆ, ਉਹਨਾਂ ਦੀ ਕਾਫੀ ਜ਼ਿਆਦਾ ਜਿਹੜੇ ਸਿੰਘ ਆ ਡਿਪਟੀ ਅਟਾਰਨੀ ਜਨਰਲ ਰੋਜ਼ਨਟਾਈਨ ਉਹਨਾਂ ਦੇ ਨਾਲ ਜਿਹੜੇ ਉਹ ਫਸਦੇ ਆ ਰਹੇ ਨੇ। ਤੇ ਖਾਸ ਕਰਕੇ ਜਿਹੜੀ ਮਿਊਲਰ ਦੀ ਇਨਵੈਸਟੀਗੇਸ਼ਨ ਆ ਉਸ ਨੂੰ ਲੈ ਕੇ, ਕਿਉਂਕਿ ਜਿਹੜੇ ਡਿਪਟੀ ਅਟਾਰਨੀ ਜਨਰਲ ਆ ਉਹਨਾਂ ਨੇ ਹੀ ਇਸ ਸਪੈਸ਼ਲ ਕੌਂਸਲ ਦੀ ਨਿਯੁਕਤੀ ਜਿਹੜੀ ਆ ਉਹ ਕੀਤੀ ਆ। ਤਕਰੀਬਨ ਜਿਹੜਾ 1.5 ਸਵਾ ਸਾਲ ਤਾਂ ਜਿਹੜਾ ਆਲਮੋਸਟ ਹੋ ਹੀ ਗਿਆ ਆ ਇਹ ਇਨਵੈਸਟੀਗੇਸ਼ਨ ਚੱਲਦਿਆਂ ਨੂੰ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਇਸ ਸਾਲ ਜਿਹੜਾ ਟੀਚਰ ਆਫ ਦਾ ਈਅਰ ਅਵਾਰਡ ਜਿਨ੍ਹਾਂ ਨੂੰ ਮਿਲਿਆ ਗਿਆ ਸੀ, ਮੈਂਡੀ ਮੈਨਿੰਗਸ ਜੋ ਕਿ ਸਿਆਟਲ ਤੋਂ ਹੈਗੇ ਆ, ਉਹ ਪ੍ਰੈਜ਼ੀਡੈਂਟ ਟਰੰਪ ਤੋਂ ਅਵਾਰਡ ਲੈਣ ਜਾਣਗੇ 2018 ਦਾ ਨੈਸ਼ਨਲ ਟੀਚਰ ਆਫ ਦਾ ਈਅਰ ਅਵਾਰਡ। ਤੇ ਸਪੋਕਨ ਵਾਸ਼ਿੰਗਟਨ ਤੋਂ ਹੈਗੇ ਆ, ਉਹ ਕਹਿੰਦੇ ਵੀ ਚਾਹੇ ਉਹਨਾਂ ਨੂੰ ਇੱਕ ਥੋੜਾ ਜਿਹਾ ਸਮਾਂ ਮਿਲੂਗਾ ਅਵਾਰਡ ਲੈਣ ਦੇ ਲਈ, ਪਰ ਉਹ ਆਪਣੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਲੈ ਕੇ ਜਾ ਰਹੇ ਹੈਗੇ ਆ ਵੀ ਜਿਹੜੇ ਇਲੀਗਲ ਜਾਂ ਲੀਗਲ ਇਮੀਗ੍ਰੈਂਟਸ ਜਿਹੜੇ ਹੋਰ ਮੁਲਕਾਂ ਤੋਂ ਆਏ ਹੈਗੇ ਬੱਚੇ, ਉਹ ਕੀ ਫੀਲ ਕਰਦੇ ਹੈਗੇ ਆ, ਖਾਸ ਕਰਕੇ ਅਨਡਾਕੂਮੈਂਟਡ, ਚਾਹੇ ਉਹ ਸੀਰੀਆ ਤੋਂ ਆਏ ਆ, ਇਰਾਕ ਤੋਂ ਆਏ ਆ, ਜੁਗਾਂਡਾ ਤੋਂ ਆਏ ਆ, ਬਰਮਾ, ਐਲ ਸਾਲਵਾਡੋਰ ਤੋਂ। ਸੋ ਉਹਨਾਂ ਨੇ ਜਿਹੜਾ ਇੱਕ ਸਾਰੇ ਬੱਚਿਆਂ ਨੇ ਇੱਕ ਲੈਟਰ ਪ੍ਰੈਜ਼ੀਡੈਂਟ ਨੂੰ ਐਡਰੈਸ ਕੀਤਾ ਹੈਗਾ ਆ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਚਾਹੁੰਦੇ ਆ, USA ਦੇ ਵਿੱਚ ਸੋਸਾਇਟੀ ਨੂੰ ਕੀ ਦੇਣਾ ਚਾਹੁੰਦੇ ਆ, ਤੇ ਕਿਹੜੀਆਂ ਜਿਹੜੀਆਂ ਹਾਰਡਸ਼ਿਪਸ ਹੈਗੀਆਂ ਸਾਡੇ ਜਿੱਥੇ ਦੇਸ਼ ਜਿੱਥੇ ਦੇ ਅਸੀਂ ਬੋਰਨ ਉੱਥੋਂ ਇੱਥੇ ਆਏ ਹੈਗੇ ਆ, ਤੇ ਉਹ ਸਾਰਾ ਕੁਝ ਉਸ ਲੈਟਰ ਦੇ ਵਿੱਚ ਲਿਖਿਆ ਆ। ਤੇ ਜਿਹੜੇ ਟੀਚਰ ਆਫ ਦਾ ਈਅਰ ਅਵਾਰਡ ਵਾਲੇ ਨੋਮਨੀ ਹੈਗੇ ਆ ਮੈਂਡੀ ਮੈਨਿੰਗਸ, ਉਹ ਕਹਿੰਦੇ ਵੀ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਵੀ ਮੈਂ ਉਹ ਬੱਚਿਆਂ ਨੂੰ ਪੜ੍ਹਾਉਂਦੀ ਵੀ ਰਹੀ ਹਾਂ, ਤੇ ਉਹ ਬੱਚਿਆਂ ਦਾ ਜਿਹੜਾ ਲੈਟਰ ਆ ਮੈਂ ਪ੍ਰੈਜ਼ੀਡੈਂਟ ਟਰੰਪ ਨੂੰ ਦਊਂਗੀ। ਹੋਪਫੁਲੀ ਕਹਿੰਦੇ ਵੀ ਉਹਨਾਂ ਦੇ ਉੱਤੇ ਉਹ ਜਿਹੜਾ ਲੈਟਰ ਆ ਕੋਈ ਨਾ ਕੋਈ ਅਸਰ ਕਰੇ। ਜੀ
ਅਗਲੀ ਜਿਹੜੀ ਆਪਾਂ ਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਡਾਕਾ ਨੂੰ ਲੈ ਕੇ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ ਜਿਹੜਾ ਪ੍ਰੋਗਰਾਮ ਆ, ਜਿਹੜਾ ਪਿਛਲੀ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਲਾਇਆ ਗਿਆ ਸੀਗਾ, ਉਸ ਦੇ ਖਿਲਾਫ ਜਿਹੜੇ ਟੈਕਸਸ ਦੇ ਅਟਾਰਨੀ ਜਨਰਲ ਤੇ 6 ਹੋਰ ਸੂਬਿਆਂ ਨੇ ਜਿਹੜਾ ਆ ਹੁਣ ਕੇਂਦਰ ਦੀ ਸਰਕਾਰ ਆ ਉਸ ਨੂੰ ਸੂ ਕਰ ਦਿੱਤਾ ਆ ਵੀ ਇਸ ਡਾਕਾ ਨੂੰ ਜਿਹੜਾ ਉਹ ਖਤਮ ਕੀਤਾ ਜਾਵੇ। 7 ਸਟੇਟਾਂ ਦੀ ਕੋਲੀਸ਼ਨ ਨੇ ਮਿਲ ਕੇ ਜਿਹੜਾ ਇਸ ਟਾਈਮ ਫੈਡਰਲ ਜਿਹੜੀ ਸਰਕਾਰ ਆ ਉਸ ਦੇ ਉੱਤੇ ਕੀਤਾ ਹੈ ਵੀ ਇਹ ਜੇ ਓਬਾਮਾ ਏਰਾ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਮੈਜਰ ਆ ਇਸ ਨੂੰ ਖਤਮ ਕੀਤਾ ਜਾਵੇ। ਟੈਕਸਸ ਵਾਲੇ ਮੋਹਰੇ ਲੱਗੇ ਆ, ਕਹਿੰਦੇ ਵੀ ਸਾਡੇ ਇਸ ਟਾਈਮ ਸੂਬੇ ਦੇ ਵਿੱਚ 1,20,000 ਤੋਂ ਵੀ ਵੱਧ ਜਿਹੜੇ ਡਾਕਾ ਦੇ ਰੈਸੀਪੀਐਂਟ ਜਿਹੜੇ ਉੱਥੇ ਰਹਿ ਰਹੇ ਨੇ। ਵੈਸੇ ਹਰਜੋਤ ਸਿੰਘ ਜੀ, ਜਿਹੜੇ ਬੱਚਿਆਂ ਦੀ ਬਗੈਰ ਮਰਜ਼ੀ ਤੋਂ ਉਹਨਾਂ ਨੂੰ ਉਹਨਾਂ ਦੇ ਮਾਪੇ ਜਿਹੜੇ ਇੱਥੇ ਲੈ ਆਂਦਾ ਸੀਗਾ, ਉਹਨਾਂ ਦਾ ਤਾਂ ਕੋਈ ਵੱਸ ਨਹੀਂ ਸੀ, ਕੋਈ ਚੱਲਦੇ ਨਹੀਂ ਸੀ। ਹੁਣ ਉੱਥੇ ਪੜ੍ਹ ਵੀ ਗਏ ਆ, ਟੈਕਸ ਵੀ ਭਰਦੇ ਆ, ਬੜਾ ਕੁਛ ਜਿਹੜਾ ਉਹ ਕਰ ਰਹੇ ਆ, ਪਰ ਕਿਤੇ ਨਾ ਕਿਤੇ ਜਿਹੜਾ ਆਪਣਾ ਐਕਚੁਅਲ ਵੋਟਰ ਬੇਸ ਆ, ਕਿਉਂਕਿ ਉਹ ਨਾ ਬੰਦੇ ਵੋਟ ਪਾ ਸਕਦੇ ਆ ਨਾ ਉਹ ਕੁਛ, ਵੋਟ ਬੇਸ ਨੂੰ ਆਪਣੇ ਨੂੰ ਖੁਸ਼ ਕਰਨ ਦੇ ਲਈ ਹਰ ਇੱਕ ਜਣਾ ਆਪਣੀ ਜਿਹੜੀਆਂ ਪਾਲਿਸੀ ਉਸ ਦੇ ਆਧਾਰ ਦੇ ਉੱਤੇ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਸੋ ਇਹ ਹੁਣ 7 ਸੂਬੇ ਜਿਹੜੇ ਇਕੱਠੇ ਹੋਏ ਨੇ ਤੇ ਉਹ ਡਾਕਾ ਦੀ ਬਿਲਕੁਲ ਜਿਹੜੀ ਖਾਤਮਾ ਕਰਨ ਦੀ ਜਿਹੜੀ ਗੱਲ ਕਰ ਰਹੇ ਆ। ਪਹਿਲਾਂ ਉਹਨਾਂ ਨੇ ਸਤੰਬਰ ਤੱਕ ਦਾ ਜਿਹੜਾ ਆ ਉਹ ਸਮਾਂ ਉਹਨਾਂ ਨੂੰ ਦਿੱਤਾ ਸੀ ਰਾਸ਼ਟਰਪਤੀ ਟਰੰਪ ਨੂੰ, ਪਰ ਜਿੱਦਾਂ ਜਾਣਦੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਫੈਡਰਲ ਕੋਰਟ ਆ ਉਹਨਾਂ ਨੇ ਜਿਹੜਾ ਰਾਸ਼ਟਰਪਤੀ ਟਰੰਪ ਨੇ ਇਹਦੀ ਡੈਡਲਾਈਨ ਵੀ ਖਤਮ ਕਰ ਦਿੱਤੀ ਸੀ, ਡਾਕਾ ਦੀ ਰੀਨਿਊਜ਼ ਜਿਹੜੇ ਨਹੀਂ ਹੋਣੇ ਸੀਗੇ ਉਸ ਦੇ ਉੱਤੇ ਜਿਹੜੀ ਰੋਕ ਲਾ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਬੰਦੇ ਇੱਥੇ ਹੈਗੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਅਧਿਕਾਰ ਹੈਗਾ ਆ ਤੇ ਡਾਕਾ ਨੂੰ ਰੀਨਿਊ ਜਿਹੜਾ ਆ ਉਹ ਕਰਨਾ ਚਾਹੀਦਾ ਆ, ਜਿਹੜੇ ਵੀ ਐਪਲੀਕੇਸ਼ਨ ਜਿਹੜੀਆਂ ਆ ਰਹੀਆਂ ਆ। ਸੋ ਇਸੇ ਦੇ ਚੱਲਦੇ ਹੁਣ ਇਹ ਕੇਸ ਮਿਲਾ ਦਾ ਸੁਪਰੀਮ ਕੋਰਟ ਵੱਲ ਨੂੰ ਵੱਧ ਰਿਹਾ ਆ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਕਹਿੰਦੇ ਚਾਈਨੀਜ਼ ਮਿਲਟਰੀ ਵਾਲੇ ਹੈਗੇ ਆ, ਉਹ ਸਾਊਥ ਅਫਰੀਕਾ ਦਾ ਇੱਕ ਮੁਲਕ ਹੈਗਾ ਡਜ਼ੀਬੂਟੀ, ਜਿੱਥੇ ਅਮਰੀਕਾ ਦੀ 4000 ਦੇ ਕਰੀਬ ਮਿਲਟਰੀ ਦੇ ਲੋਕ ਰਹਿੰਦੇ ਹੈਗੇ ਆ ਤੇ ਫਾਈਟ ਕਰ ਰਹੇ ਹੈਗੇ ਟੈਰਰਿਜ਼ਮ ਨੂੰ। ਤੇ ਪਿਛਲੇ ਦਿਨਾਂ ਦੇ ਦੌਰਾਨ ਚਾਈਨਾ ਦੀ ਵੀ ਉੱਥੇ ਮਿਲਟਰੀ ਹੈਗੀ ਆ, ਉਹਨਾਂ ਨੇ US ਦੇ ਜਿਹੜੇ 에ਅਰਕ੍ਰਾਫਟ ਸੀਗੇ ਮਿਲਟਰੀ ਦੇ ਉਹਨਾਂ ਤੇ ਲੇਜ਼ਰ ਛੱਡੀਆਂ, ਜਿਹਦੇ ਨਾਲ ਜਿਹੜੇ ਆ US ਮਿਲਟਰੀ ਦੇ ਜਿਹੜੇ ਕੁਝ ਲੋਕ ਹੈਗੇ ਆ ਉਹ ਫੱਟੜ ਹੋਏ ਹੈਗੇ ਆ, ਖਾਸ ਕਰਕੇ 에ਅਰਮੈਨ ਜੀ। ਤੇ ਕਹਿੰਦੇ ਭਈ ਉਹ ਖਤਰਨਾਕ ਚੀਜ਼ ਆ ਜਿਹਦੇ ਨਾਲ ਐਕਸੀਡੈਂਟ ਹੋ ਸਕਦਾ ਹੈਗਾ ਆ ਜੀ, ਖਾਸ ਕਰਕੇ C-130 ਜਿਹੜੇ 에ਅਰਕ੍ਰਾਫਟ ਯੂਜ਼ ਕਰਦੇ ਹੈਗੇ। ਇਹਦੇ ਸੰਬੰਧ ਦੇ ਵਿੱਚ ਫਿਰ US ਵਾਲਿਆਂ ਨੇ ਜਿਹੜੀ US ਦੀ ਮਿਲਟਰੀ ਆ ਉਹਨਾਂ ਨੇ ਆਪਣਾ ਪ੍ਰੋਟੈਸਟ ਜ਼ਾਹਰ ਕੀਤਾ ਹੈਗਾ ਆ ਚਾਈਨਾ ਦੇ ਕੋਲ, ਭਈ ਤੁਸੀਂ ਹੁਣ ਬੰਦੇ ਬਣੋ, ਇਹ ਗੱਲ ਠੀਕ ਨਹੀਂ ਹੈਗੀ, ਕਿਉਂਕਿ ਲੱਗਦਾ ਚਾਈਨਾ ਵਾਲੇ ਥੋੜੇ ਅਪਸੈਟ ਨਜ਼ਰ ਆ ਰਹੇ ਆ। ਜਿਹੜੇ ਨਾਰਥ ਤੇ ਸਾਊਥ ਕੋਰੀਆ ਦਾ ਜਿਹੜਾ ਮਾਮਲਾ ਆ ਵੀ ਉਹ ਇੱਕਦਮ ਸੈਟਲ ਕਿੱਦਾਂ ਹੋ ਗਿਆ। ਜੀ ਬਿਲਕੁਲ, ਮਿਲਟਰੀ ਗ੍ਰੇਡ ਲੇਜ਼ਰ ਬੀਮ ਜਿਹੜੀਆਂ ਆ ਉੱਥੇ ਚਾਈਨੀਜ਼ ਮਿਲਟਰੀ ਨੇ ਜਿਹੜੀਆਂ ਵਰਤੀਆਂ ਸੀ ਤੇ ਇਹ ਜਿਹੜੇ ਜਹਾਜ਼ ਚਲਾ ਰਹੇ ਸੀ 에ਅਰਮੈਨ, ਇਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੀਆਂ ਉਹ ਵੱਜੀਆਂ ਤੇ ਜਿੱਦਾਂ ਦੱਸਿਆ ਵੀ ਇਹਨਾਂ ਨੂੰ ਅੱਖਾਂ ਦੇ ਵਿੱਚ ਜਿਹੜੀਆਂ ਕੁਛ ਮਾਈਨਰ ਇੰਜਰੀਜ਼ ਜਿਹੜੀਆਂ ਜ਼ਰੂਰ ਹੋਈਆਂ ਨੇ। ਉੱਧਰ ਜਿਹੜੀ ਅਗਲੀ ਖਬਰ ਬੇਰੂਟ ਜਿਹੜੇ ਆ ਰਹੀ ਆ, ਸੀਰੀਆ ਦੇ ਕੋਸਟ ਦੇ ਲਾਗੇ, ਤੱਟ ਦੇ ਲਾਗੇ ਇੱਕ ਫਾਈਟਰ ਜੈਟ ਆ ਉਸ ਦਾ ਜਿਹੜਾ ਹਾਦਸਾਗ੍ਰਸਤ ਹੋ ਗਿਆ, ਜਿਸ ਦੇ ਚੱਲਦੇ 2 ਜਿਹੜੇ ਆ ਉਹਨਾਂ ਦੀ 2 ਜਾਣਿਆਂ ਦੀ ਉਸ ਦੇ ਵਿੱਚ ਮੌਤ ਹੋਈ ਆ। ਤੇ ਰਸ਼ੀਆ ਦਾ ਇਹ ਜਿਹੜਾ ਫਾਈਟਰ ਜੈਟ ਸੀਗਾ ਸੀਰੀਆ ਦੇ ਵਿੱਚੋਂ ਇਹ ਉੱਥੋਂ ਦੇ ਇੱਕ 에ਅਰਬੇਸ ਤੋਂ ਉਸਨੇ ਉਡਾਨ ਜਿਹੜੀ ਉਹ ਭਰੀ ਸੀਗੀ ਤੇ ਅਚਾਨਕ ਜਿਹੜਾ ਇਹ ਜਿਹੜਾ ਕ੍ਰੈਸ਼ ਹੋ ਗਿਆ, ਜਿਸ ਦੇ ਚੱਲਦਿਆਂ 2 ਜਾਣਿਆਂ ਦੀ ਉਸ Su-30 ਕਰਕੇ ਜਿਹੜਾ Su-30 ਜਿਹੜਾ ਫਾਈਟਰ ਜੈਟ ਸੀਗਾ ਉਹ ਹਾਦਸਾਗ੍ਰਸਤ ਹੋਣ ਕਰਕੇ 2 ਜਣਿਆਂ ਦੀ ਮੌਤ ਹੋ ਗਈ ਜੀ। ਅਗਲੀ ਖਬਰ ਚਲੀਏ। ਫਰਿਜ਼ਨੋ ਦੇ ਵਿੱਚ ਇੱਕ ਪੁਲਿਸ ਵਾਲਿਆਂ ਨੇ ਜਿਹੜੀ ਮਰਵਾਨਾ ਦੀ ਡਿਸਪੈਂਸਰੀ ਆ ਉਹਦੇ ਤੇ ਰੇਡ ਮਾਰੀ ਤੇ ਉੱਥੋਂ ਕਹਿੰਦੇ ਵੀ ਕੁਛ ਕੈਂਡੀ ਸਟਾਈਲ ਦੀਆਂ ਜਿਹੜੀਆਂ ਕੈਂਡੀਆਂ ਆ ਉਹ ਉੱਥੋਂ ਲੱਭੀਆਂ ਹੈਗੀਆਂ। ਕਹਿੰਦੇ ਵੀ ਉਹ ਕੈਂਡੀ ਦੇ ਉੱਤੇ ਕਾਰਟੂਨ ਟਾਈਪ ਜਿਹੜੇ ਬਣਾਏ ਹੋਏ ਆ ਤੇ ਉਹ ਇੱਕ ਤਰ੍ਹਾਂ ਨਾਲ ਬੱਚਿਆਂ ਨੂੰ ਉਹ ਦੇਣ ਦੀ ਟਰਾਈ ਸੀ ਵੀ ਬੱਚੇ ਜਿਹੜੇ ਖਾਣਗੇ ਤੇ ਉਹਨੂੰ ਪਸੰਦ ਕਰਨਗੇ। ਤੇ 6 ਲੋਕਾਂ ਨੂੰ ਫੜਿਆ ਗਿਆ ਆ ਇਲੀਗਲ ਡਿਸਪੈਂਸਰੀ ਰਨ ਕਰਨ ਦੇ ਚੱਕਰ ਦੇ ਵਿੱਚ ਤੇ $500 ਉਹਨਾਂ ਨੂੰ ਹਰ ਇੱਕ ਨੂੰ ਫਾਈਨ ਤੇ 6 ਮਹੀਨੇ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। 150 ਪਾਉਂਡ ਕੈਂਡੀਜ਼ ਜਿਹੜੀਆਂ ਆ ਉਹ ਉੱਥੇ ਫੜੀਆਂ ਗਈਆਂ ਹੈਗੀਆਂ। ਸੋ ਚੀਬਾ ਚਿਊਜ਼ ਕਰਕੇ ਉਹਦਾ ਨਾਂ ਦਿੱਤਾ ਗਿਆ ਜਾਂ ਗਮੀ ਬਡੀਜ਼।
ਸੋ ਪਲੀਜ਼ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਹੈਗੇ, ਖਾਸ ਕਰਕੇ ਫ੍ਰਿਜ਼ਨੋ ਏਰੀਏ 'ਚ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ, ਕਿਉਂਕਿ ਪਤਾ ਨਹੀਂ ਹੁੰਦਾ ਵੀ ਇਹ ਜਿਹੜੇ ਨਿਆਣੇ ਆ ਉਹਨਾਂ ਨੂੰ ਇੱਦਾਂ ਦੀਆਂ ਕੈਂਡੀਆਂ ਉਹਨਾਂ ਨੂੰ ਦੇ ਦੇਣ ਤਾਂ ਕਿ ਉਹ ਡਰੱਗ ਦੇ ਦੁਆਲੇ ਲੱਗਣ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਵੀ ਉਹ ਕਿੱਦਾਂ ਦੀ ਜਿਹੜੀ ਕੈਂਡੀਜ਼ ਆ ਉਹ ਖਾ ਰਹੇ ਹੈਗੇ ਆ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਫੇਸਬੁੱਕ ਦਾ ਕੱਲ ਜਿਹੜਾ F8 ਜਿਹੜਾ ਇਹਨਾਂ ਦਾ ਟੈਕਨੀਕਲ ਸੰਮੇਲਨ ਹਮੇਸ਼ਾ ਹੀ ਕਰਦੇ ਨੇ ਹਰ ਵਾਰੇ, ਇਸ ਦੇ ਵਿੱਚ ਜਿਹੜੀਆਂ ਨਵੀਆਂ ਕਈ ਚੀਜ਼ਾਂ ਜਿਹੜੀਆਂ ਆ ਉਹ ਲੈ ਕੇ ਆ ਰਹੇ ਆ। ਖਾਸ ਕਰਕੇ ਇਹ ਇਸ ਵਾਰੀ ਜਿਹੜੀ ਇਹਨਾਂ ਦਾ ਕਾਨਫਰੰਸ ਆ ਬਹੁਤ ਜ਼ਿਆਦਾ ਮਹੱਤਵਪੂਰਨ ਸੀਗੀ। ਕਾਰਨ ਇਹ ਸੀਗਾ ਵੀ ਥੋੜ੍ਹੇ ਦਿਨ ਪਹਿਲਾਂ ਹੀ ਜਿਹੜੇ ਮਾਰਕ ਜ਼ਕਰਬਰਗ ਆ ਫੇਸਬੁੱਕ ਦੇ CEO ਕਾਂਗਰਸ ਦਾ ਜਿਹੜਾ ਉਹ ਸਾਹਮਣਾ ਕਰਕੇ ਆਇਆ ਸੀ, ਉਹ ਹੀਅਰਿੰਗ ਦੇ ਵਿੱਚ ਉੱਥੇ ਗਏ ਹੋਏ ਸੀ। ਤਾਂ ਉਹਨਾਂ ਨੇ ਕਹਿੰਦੇ ਕੁਛ ਨਵੀਆਂ ਜਿਹੜੀਆਂ ਅਪਡੇਟਸ, ਨਵੀਆਂ ਆਪਸ਼ਨਸ ਜਿਹੜੀਆਂ ਆ ਫੇਸਬੁੱਕ ਯੂਜ਼ਰਸ ਦੇ ਲਈ ਜਿਹੜੀਆਂ ਲਿਆਂਦੀਆਂ, ਜਿਨ੍ਹਾਂ ਵਿੱਚ ਇੱਕ ਪ੍ਰਾਈਵੇਸੀ ਫੀਚਰ ਜਿਹੜਾ ਨਵਾਂ ਉਹਨਾਂ ਨੇ ਐਡ ਕੀਤਾ, ਕਲੀਅਰ ਹਿਸਟਰੀ ਵਾਲਾ। ਕਹਿੰਦੇ ਵੀ ਉਸ ਦੇ ਵਿੱਚ ਜਿਹੜਾ ਵਰਤ ਰਿਹਾ ਆ ਫੇਸਬੁੱਕ ਨੂੰ, ਉਸ ਦੇ ਕੋਲ ਹੋਊਗਾ ਸਾਧਨ ਹੋਊਗਾ ਵੀ ਉਹ ਆਪਣਾ ਡਾਟਾ ਆ ਫੇਸਬੁੱਕ ਦਾ ਉਹ ਡਿਲੀਟ ਕਰ ਸਕਣ। ਜਿਹੜਾ ਵੀ ਕਿਸੇ ਸਾਈਟਸ ਜਾਂ ਐਪ ਨੇ ਜਿਹੜਾ ਵਰਤਿਆ ਜਾਂ ਕਿਸੇ ਐਨਾਲਿਟਿਕ ਟੂਲ ਨੇ ਜਿਹੜਾ ਵਰਤਿਆ, ਪਰ ਹਰਜੋਤ ਸਿੰਘ ਜੀ ਗੱਲ ਹੈ ਵੀ ਜੇ ਡਾਟਾ ਆਲਰੇਡੀ ਉਹਨਾਂ ਸਾਈਟਸ ਦੇ ਕੋਲ ਪਹੁੰਚ ਗਿਆ, ਤੁਸੀਂ ਇੱਧਰੋਂ ਡਿਲੀਟ ਕਰੀ ਜਾਓ, ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜਾ ਆ ਉਹ ਕੀ ਕਰ ਸਕੋਗੇ। ਤੇ ਨਾਲ ਹੀ ਜਿਹੜੇ ਉਹਨਾਂ ਦਾ ਇੰਸਟਾਗ੍ਰਾਮ, ਵਟਸਐਪ ਆ, ਉਹਦੇ ਵਿੱਚ ਜਿਹੜੀ ਹੁਣ ਮਲਟੀਪਲ ਜਿਹੜੀ ਵੀਡੀਓ ਚੈਟ ਆ ਉਸ ਦੀ ਸੁਵਿਧਾ ਜਿਹੜੀ ਆ ਉਹ ਪ੍ਰਦਾਨ ਕਰਨ ਜਾ ਰਹੇ ਆ, ਖਾਸ ਕਰਕੇ ਇੰਸਟਾਗ੍ਰਾਮ ਦੇ ਵਿੱਚ। ਕਾਰਨ ਇਹੀ ਆ ਵੀ ਇਹ ਹੁਣ ਚਾਹੁੰਦੇ ਨਹੀਂ ਆ ਵੀ ਕੋਈ ਹੋਰ ਕੰਪਨੀਆਂ ਜਿਹੜੀਆਂ ਕਿਸੇ ਪਾਸੋਂ ਵੀ ਜਿਹੜਾ ਆ ਉਹ ਚੀਜ਼ ਜਿਹੜੀ ਅੱਗੇ ਆਵੇ। ਤੇ ਵਨ ਸੋਲਿਊਸ਼ਨ ਫॉर ਆਲ ਇਹ ਫੇਸਬੁੱਕ ਨੂੰ ਜਿਹੜਾ ਉਹ ਬਣਾਉਣਾ ਚਾਹੁੰਦੇ ਆ, ਜਾਂ ਉਹਨਾਂ ਦੀਆਂ ਜਿਹੜੀਆਂ ਹੋਰ ਜਿਹੜੀਆਂ ਕੰਪਨੀਜ਼ ਜਿਹੜੀਆਂ ਇਹਨਾਂ ਨੇ ਬਾਏ ਕੀਤੀਆਂ ਜਿੱਦਾਂ ਇੰਸਟਾਗ੍ਰਾਮ ਆ, ਤੇ ਨਾਲ ਦੇ ਨਾਲ ਜਿਹੜਾ ਉਸ ਦੇ ਨਾਲ ਵਟਸਐਪ ਆ। ਫਿਰ ਸਨੈਪਚੈਟ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜੀ ਆਪਸ਼ਨ ਵੀਡੀਓ ਚੈਟ ਦੀ ਉਹਨਾਂ ਨੇ ਲਾਗੂ ਕੀਤੀ ਸੀ, ਤੇ ਆਈ ਥਿੰਕ ਉਸੇ ਦੇ ਚੱਲਦੇ ਉਹਦੇ ਮਗਰ ਭੱਜਦੇ ਆ ਹੁਣ ਇਹਨਾਂ ਨੇ ਵੀ ਜਿਹੜੀਆਂ ਇਹ ਐਪਸ ਦੇ ਵਿੱਚ, ਆਪਣੀਆਂ ਐਪਸ ਦੇ ਵਿੱਚ ਇਹ ਫੀਚਰ ਐਡ ਕਰਨ ਜਿਹੜੇ ਉਹ ਜਾ ਰਹੇ ਆ, ਤਾਂ ਜੋ ਸਨੈਪਚੈਟ ਨੂੰ ਕਿਤੇ ਨਾ ਕਿਤੇ ਜਿਹੜਾ ਆ ਉਹ ਹਰਾ ਸਕਣ। ਉੱਦਾਂ ਜੇ ਦੇਖਿਆ ਜਾਵੇ ਸਨੈਪਚੈਟ ਕੋਈ ਬਹੁਤਾ ਵਧੀਆ ਕਾਰਜਕਾਰੀ ਮਾਰਕੀਟ ਦੇ ਵਿੱਚ ਕਰ ਨਹੀਂ ਰਹੀ, ਹਰ ਵਾਰੀ ਸਗੋਂ ਘਾਟੇ ਦੇ ਵਿੱਚ ਹੀ ਚੱਲ ਰਹੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਟੈਨਸੀ ਦੇ ਵਿੱਚ, ਜਿਹੜੀ ਟੈਨਸੀ ਸਟੇਟ ਆ, ਉੱਥੇ ਕਾਫੀ ਵੱਡੀ ਜਿਹੜੀ ਆ ਆਈਸ ਵੱਲੋਂ ਇੱਕ ਰੇਡ ਕੀਤੀ ਗਈ ਹੈਗੀ ਆ, ਬਹੁਤ ਸਾਰੇ ਬਿਜ਼ਨੈਸਸ ਦੇ ਉੱਤੇ ਵੀ ਤੇ ਹੋਰ ਲੋਕਾਂ ਦੇ ਘਰਾਂ ਦੇ ਵਿੱਚ ਵੀ, ਤੇ 100 ਦੇ ਕਰੀਬ ਜਿਹੜੇ ਆ ਲੋਕ ਜਿਹੜੇ ਅਨਡਾਕੂਮੈਂਟਡ ਹੈਗੇ ਆ ਉਹਨਾਂ ਨੇ ਜਿਹੜੇ ਅਰੈਸਟ ਕਰ ਲਏ ਹੈਗੇ ਆਈਸ ਵਾਲਿਆਂ ਨੇ। ਸੋ ਜਿਨ੍ਹਾਂ ਦੇ ਉੱਤੇ ਕਹਿੰਦੇ ਭਈ ਡਿਪੋਰਟੇਸ਼ਨ ਚਾਰਜ ਲੱਗਣਗੇ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਸਰ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਇੱਥੇ ਰੌਲਾ ਰਹਿੰਦਾ ਆ ਜਿਹੜਾ ਇਲੀਗਲ ਇਮੀਗ੍ਰੇਸ਼ਨ ਆ, ਚਲੋ ਉਹ ਤਾਂ ਜਿਹੜਾ ਗੈਰ ਕਾਨੂੰਨੀ ਹੈ ਹੀ ਹੈ ਆ, ਨਾਲ ਇਹ ਚੀਜ਼ ਜਿਹੜੀ ਜੋੜੀ ਜਾਂਦੀ ਵੀ ਜਦੋਂ ਇਲੀਗਲ ਇਮੀਗ੍ਰੈਂਟਸ ਇੱਥੇ ਆਉਂਦੇ ਆ ਤਾਂ ਉਹ ਵਾਇਲੈਂਟ ਕ੍ਰਾਈਮ ਜਿਹੜੇ ਉਹ ਜ਼ਿਆਦਾ ਕਰਦੇ ਨੇ। NPR ਦੇ ਵਿੱਚ ਇੱਕ ਜਿਹੜੀ ਖਬਰ ਥੋੜਾ ਸਮਾਂ ਪਹਿਲਾਂ ਹੀ ਜਿਹੜੀ ਕੱਲ ਜਿਹੜੀ ਆ ਉਹ ਛਾਇਆ ਹੋਈ ਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੀਆਂ 4 ਵੱਖ-ਵੱਖ ਸਟੱਡੀਜ਼ ਜਿਹੜੀਆਂ ਕੀਤੀਆਂ, ਜਿਨ੍ਹਾਂ ਦੇ ਵਿੱਚ ਯੂਨੀਵਰਸਿਟੀ ਆਫ ਵਿਸਕੌਨਸਨ ਤੇ ਹੋਰ ਕਈ ਜਿਹੜੀਆਂ ਸਟੱਡੀਜ਼ ਹੋਈਆਂ, ਜਿਹਦੇ ਵਿੱਚ ਕਹਿੰਦੇ ਪੱਕੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਆ ਵੀ ਇਹ ਗੱਲ ਕਿਤੇ ਨਾ ਕਿਤੇ ਝੂਠੀ ਆ, ਵੀ ਜਿਹੜੇ ਇਲੀਗਲ ਇਮੀਗ੍ਰੇਸ਼ਨ ਆ ਉਹ ਵਾਇਲੈਂਟ ਕ੍ਰਾਈਮ ਆ ਉਸ ਨੂੰ ਨਹੀਂ ਵਧਾਉਂਦੀ। 4 ਵੱਖ-ਵੱਖ ਸਟੱਡੀਜ਼ ਨੇ ਇਸ ਦਾ ਜਿਹੜਾ ਉਹ ਦਾਅਵਾ ਕੀਤਾ ਆ। ਆਪਾਂ ਦੇਖ ਹੀ ਰਹੇ ਹਾਂ ਪਿਛਲੇ ਕੁਝ ਸਮੇਂ ਦੇ ਵਿੱਚ ਜਿੰਨੀਆਂ ਗਤੀਵਿਧੀਆਂ ਵਾਇਲੈਂਟ ਕ੍ਰਾਈਮਸ ਜਿਹੜੇ ਹੋਏ ਆ, ਉਹਨਾਂ ਦੇ ਵਿੱਚ ਜੇ ਤੁਸੀਂ ਨਜ਼ਰ ਮਾਰੋ ਤਾਂ ਮੈਜੋਰਟੀ ਲੋਕ ਜਿਹੜੇ ਆ ਉਹ ਇੱਥੋਂ ਦੇ ਹੀ ਜਿਹੜੇ ਉਹ ਰਹਿਣ ਵਾਲੇ ਸੀ, ਜਾਂ ਉੱਥੋਂ ਦੇ ਵਸਨੀਕ ਸੀਗੇ, ਲੀਗਲ ਜਿਹੜੇ ਉਹ ਬੰਦੇ ਇੱਥੇ ਰਹਿ ਰਹੇ ਸੀ ਜਾਂ ਸਿਟੀਜ਼ਨ ਸੀਗੇ। ਸੋ ਕਿਸੇ ਹੋਰ ਦੇ ਸਿਰ ਦੇ ਉੱਤੇ ਜਿਹੜਾ ਇੱਦਾਂ ਭਾਂਡਾ ਜਿਹੜਾ ਉਹ ਨਹੀਂ ਭੰਨਣਾ ਚਾਹੀਦਾ। ਹਾਂ, ਤੁਸੀਂ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣਾ ਆ, ਸਹੀ ਜਿਹੜੀਆਂ ਤੁਸੀਂ ਆਪਣੀਆਂ ਪਾਲਿਸੀ ਦੇ ਵਿੱਚ ਚੇਂਜ ਕਰਨੀਆਂ ਕਰੋ, ਪਰ ਇਹ ਜਿਹੜੀਆਂ ਹੋਰ ਤਰੀਕੇ ਦੀਆਂ ਜਿਹੜੀਆਂ ਤੌਹਮਤਾਂ ਲਾਉਣੀਆਂ, ਇਹ ਵੀ ਜਿਹੜੀ ਉਹ ਮਾੜੀ ਗੱਲ ਆ। ਬਾਕੀ ਜਿਹੜਾ ਕ੍ਰਿਮੀਨਲ ਆ ਉਹ ਚਾਹੇ ਕਿਸੇ ਵੀ ਮੁਲਕ ਦਾ ਹੋਵੇ, ਚਾਹੇ ਉਹ ਲੀਗਲੀ ਇੱਥੇ ਰਹਿ ਰਿਹਾ ਹੋਵੇ, ਜਿਹੜਾ ਚਾਹੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਆਇਆ ਹੋਵੇ, ਕਿ ਉਸ ਨੂੰ ਕ੍ਰਿਮੀਨਲ ਦੇ ਵਜੋਂ ਹੀ ਜਿਹੜਾ ਆ ਉਹ
ਪੱਕਾ ਜਿਹੜਾ ਆ ਉਹ ਦੇਖਣਾ ਚਾਹੀਦਾ ਆ। ਉਸੇ ਹੀ ਤਰੀਕੇ ਦੇ ਨਾਲ ਜਿਹੜਾ ਉਸ ਦੇ ਉੱਤੇ ਜਿਹੜਾ ਰਵੱਈਆ ਉਹ ਰੱਖਣਾ ਚਾਹੀਦਾ ਆ। ਡਜ਼ਨਟ ਮੈਟਰ ਵੀ ਉਹ ਇਲੀਗਲ ਆ ਕਿ ਲੀਗਲ ਆ। ਜੀ ਅਗਲੀ ਖਬਰ ਵੱਲ ਜਾਈਏ। ਕਹਿੰਦੇ ਜਿਹੜਾ ਸੈਕਰਾਮੈਂਟੋ ਹੈਗਾ ਕੈਲੀਫੋਰਨੀਆ ਦੇ ਵਿੱਚ ਫਾਸਟੈਸਟ ਗਰੋਇੰਗ ਬਿਗ ਸਿਟੀ ਹੈਗੀ ਆ। 5 ਲੱਖ ਤੋਂ ਉੱਪਰ ਹੁਣ ਪਹਿਲੀ ਵਾਰੀ ਜਿਹੜਾ ਸੈਕਰਾਮੈਂਟੋ ਦੀ ਪੋਪੂਲੇਸ਼ਨ ਜਿਹੜੀ ਕਾਊਂਟ ਹੋਈ ਹੈਗੀ ਆ 5,01,344 ਰੈਜ਼ੀਡੈਂਸ। ਤੇ ਕਹਿੰਦੇ ਵੀ ਜਿਹੜੇ ਟੌਪ ਦੇ ਸਿਟੀਜ਼ ਹੈਗੇ ਆ 6ਵੇਂ ਨੰਬਰ ਤੇ ਆਈ ਹੈਗੀ ਆ ਜਿਹੜੀ ਸੈਕਰਾਮੈਂਟੋ। ਲਾਸ ਐਂਜਲਸ ਦੇ ਵਿੱਚ ਵੀ ਜਿਹੜੀ ਪੋਪੂਲੇਸ਼ਨ ਵਧੀ ਆ। ਸੈਨ ਡੀਗੋ 'ਚ, ਸੈਨ ਹੋਜ਼ੇ, ਸੈਨ ਫਰਾਂਸਿਸਕੋ, ਫਰੀਜ਼ਨੋ ਦੇ ਵਿੱਚ, ਸੈਕਰਾਮੈਂਟੋ 'ਚ 1.4% ਵਧੀ ਆ ਤੇ ਸੈਨ ਫਰਾਂਸਿਸਕੋ 'ਚ 1.1%। ਬੇਕਰਸਫੀਲਡ ਦੇ ਵਿੱਚ ਵੀ 1.1% ਲੋਕਾਂ ਦੀ ਪੋਪੂਲੇਸ਼ਨ ਪਿਛਲੇ ਸਾਲ ਦੇ ਮੁਤਾਬਕ ਵਧੀ ਹੈਗੀ ਆ। ਸੋ ਇਹ ਜਿਹੜੇ 3-4 ਟਾਊਨ ਆ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਪੋਪੂਲੇਸ਼ਨ ਵਧੀ ਹੈਗੀ ਆ। ਜਿਹੜੇ ਛੋਟੇ ਟਾਊਨ ਹੈਗੇ ਜਿਨ੍ਹਾਂ ਦੀ ਪੋਪੂਲੇਸ਼ਨ 30,000 ਦੇ ਕਰੀਬ ਆ ਉਹਨਾਂ ਦੇ ਵਿੱਚ ਵੀ ਜਿੱਦਾਂ ਰੌਕਲੈਂਡ ਜਿਹੜਾ ਆ, ਡਬਲਿਨ, ਨਿਊਯਾਰਕ, ਇਹਨਾਂ ਦੀ ਜਿਹੜੀ ਪੋਪੂਲੇਸ਼ਨ ਸੈਂਟਾ ਕਲਾਰਾ ਦੀ 3.2% ਵਧੀ ਹੈਗੀ ਆ ਤੇ ਸਭ ਤੋਂ ਜ਼ਿਆਦਾ ਨਿਊਯਾਰਕ ਦੀ 3.9% ਇੱਦਾਂ ਜਿਹੜੀ ਪੋਪੂਲੇਸ਼ਨ ਵਧੀ ਹੈਗੀ ਆ। ਜੀ। ਤੇ ਹਰਜੋਤ ਸਿੰਘ ਜੀ ਇੱਥੇ ਜੇ ਆਪਾਂ ਦੱਸਦੇ ਹਾਂ ਵੀ ਅੱਜ ਦਾ ਪ੍ਰੋਗਰਾਮ ਜਿਹੜਾ ਹੁਣ ਸਮਾਪਤ ਆ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਕੱਲ੍ਹ ਦੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਇਜਾਜ਼ਤ ਦਿਓ। ਮੇਰੇ ਵੱਲੋਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਇਜਾਜ਼ਤ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।